3 ਮੀਲ ਤੋਂ ਤੋੜ ਦਿੰਦੇ ਹਾਂ ਧੁੱਪ 'ਚ ਉਹ ਜੱਟ ਬੈਠੇ ਹੀ ਕਹੀ ਜਾਂਦੇ ਨੇ। ਹੁਣ ਆ ਬੀਬੀ ਆ, ਇਹਦੇ ਘਰ ਵਾਲੇ ਦੀ ਡੈਥ ਹੋ ਗਈ, ਹੁਣ ਇਹਦਾ ਬੱਚਾ ਛੋਟਾ ਵਾ, ਇਹ ਕਿੱਥੋਂ ਕਮਾਈ ਕਰਕੇ ਖਾਵੇ? ਨਰੇਗਾ ਦੇ ਵਿੱਚ ਜਾਂਦੀ ਆ ਇਹ, ਤਾਂ ਵਿਚਾਰੀ ਦਿਹਾੜੀ ਕਰਦੀ ਆ, 2 ਕੁੜੀਆਂ ਨੇ। ਪੈਸੇ ਆ ਨਹੀਂ ਰਹੇ, ਕੰਮ ਕਰਦਾ ਕੋਈ ਫਾਇਦਾ ਨਹੀਂ ਸਾਨੂੰ ਹੈਗਾ। ਜਿੰਨੀਆਂ ਦਿਹਾੜੀਆਂ ਲਾਈਆਂ ਨੇ ਹਲੇ ਕੋਈ ਪੈਸੇ ਵੀ ਆਏ ਨਹੀਂ ਸਾਡੇ। ਜਦੋਂ ਪੁੱਛਦੇ ਹੋ ਤਾਂ ਕੀ ਕਹਿੰਦੇ ਨੇ? ਕਹਿੰਦੇ ਨੇ ਕੋਈ ਨਾ ਆ ਜਾਣਗੇ, ਬੰਦ ਨੇਗੇ, ਐ ਕਹਿੰਦੇ ਹੁੰਦੇ ਨੇ ਪਿੱਛੋਂ ਹੀ ਬੰਦ ਨੇਗੇ। ਕਹਿੰਦੇ ਅੱਖ ਦੀ ਦਵਾਈ ਨੂੰ 2000 ਰੁਪਇਆ ਲੱਗ ਗਿਆ ਸੀ, ਗਰਮੀ ਨਾਲ ਖਰਾਬ ਹੋ ਗਈ ਸੀ ਉੱਥੇ। ਅੱਛਾ ਜੇ ਪੈਸੇ ਨਹੀਂ ਪੈਂਦੇ ਤਾਂ ਸਣੇ ਵਿਆਜ ਮਿਲਣੇ ਆ, ਤੇ ਇੱਥੇ ਤਾਂ 3-3 4-4 ਮਹੀਨੇ ਹੋ ਗਏ ਪੈਸੇ ਨਹੀਂ ਦਿੱਤੇ ਗਏ। ਇਹ ਕੀ ਕੰਮ ਕਰਦੀਆਂ? ਇਹ ਬੇਲੀਆਂ ਤੁਰੀਆਂ ਫਿਰਦੀਆਂ ਸੜਕਾਂ ਤੇ ਫਿਰਨ ਵਾਸਤੇ ਵੀ ਸਾਨੂੰ ਸਰਕਾਰ ਨੇ ਤੋਰਿਆ ਹੋਇਆ ਵੀ ਉੱਥੇ ਫੋਟੋ ਲਹਾਓ ਤੇ ਉੱਥੇ ਕੰਮ ਕਰੋ। 3-3 ਕਿਲੋਮੀਟਰ ਤੇ ਅਸੀਂ ਕੰਮ ਕਰਨ ਜਾਂਦੇ ਆ, ਫਿਰ ਉਦੋਂ ਬਾਅਦ ਚ ਫਿਰ ਲੋਕ ਪਤਾ ਕੀ ਕਹਿੰਦੇ ਆ, ਇਹ ਕੀ ਕੰਮ ਕਰਦੀਆਂ ਤੇ ਬੇਲੀਆਂ ਫਿਰਦੀਆਂ। ਵਿਆਹ ਚੱਲੀਆਂ ਗਈਆਂ ਇੱਥੇ ਐਂ ਕਹੀ ਜਾਂਦੇ ਨੇ। ਅੱਛਾ ਹੁਣ ਜੀ ਕੀ ਕਹੀਏ ਭਾਈ, ਜਾਂ ਗਰੀਬ ਆ। ਤੂੰ ਵੀਡੀਓ ਬਣਾਉਂਦਾ ਸੀ, ਤੂੰ ਬਾਦਲਾਂ ਨੂੰ ਲੈਂਦਾ ਸੀ, ਕਾਂਗਰਸੀਆਂ ਨੂੰ ਲੈਂਦਾ, ਤੇਰੀ ਅੱਜ ਸਰਕਾਰ ਆ, ਤੂੰ ਕੀ ਕਰ ਰਿਹਾ? ਜਾਤੀ ਸੂਚਕ ਸ਼ਬਦ ਵੀ ਸੁਣਨ ਨੂੰ ਮਿਲਦੇ ਨੇ ਕੰਮ ਕਰਦੇ ਹੀ ਆ ਜੀ। ਵਿਹੜੇ ਵਾਲੀਆਂ ਦੱਸਦੇ ਆ ਜੱਟ ਵੀ ਵਿਹੜੇ ਵਾਲੀਆਂ ਇਹ ਮਨਰੇਗਾ ਤਾਂ ਬੰਦ ਹੋ ਜੂਗੀ ਲੈਂਡ ਪੂਲਿੰਗ ਦੇ ਨਾਲ। ਉੱਜੜ ਕੇ ਸਾਡੇ ਪਿੰਡਾਂ ਵੱਲ ਨੂੰ ਹੀ ਆਉਣਗੇ ਲੋਕ ਤੇ ਆ ਕੇ ਉਹ ਕੰਮ ਉਹ ਵੀ ਪਾਲਣਗੇ ਜਿਹੜੇ ਸਾਨੂੰ ਅੱਜ ਕੰਮ ਥੋੜੇ ਬਹੁਤੇ ਪਿੰਡਾਂ 'ਚ ਮਿਲ ਰਹੇ ਨੇ, ਉਹ ਉਹਨਾਂ ਨੂੰ ਰੋਕਣਗੇ ਆ ਕੇ। 100 ਦਿਨ ਦੀ ਗਾਰੰਟੀ ਹੈ, 100 ਦਿਨ ਕੰਮ ਮਿਲਦਾ ਤਕਰੀਬਨ 1-2 ਸਾਲ ਮਿਲਿਆ ਹੋਊਗਾ 10-15 ਸਾਲਾਂ ਦੇ ਵਿੱਚ, ਨਹੀਂ ਤਾਂ ਨਹੀਂ। ਲੇਬਰ ਵਿੱਚ ਵੜ ਕੇ ਵੀ ਕੰਮ ਕਰਦੀ ਆ, ਪਰ ਉਹਨਾਂ ਨੂੰ ਜਦੋਂ ਕੋਈ ਸੱਟ ਪੇਟ ਲੱਗਦੀ ਆ ਕੋਈ ਮੁਆਵਜ਼ਾ ਸਰਕਾਰ ਨਹੀਂ ਦਿੰਦੀ ਹੈਗੀ। ਜਦੋਂ ਅਸੀਂ ਸੈਕਟਰੀਆਂ ਕੋਲੇ ਜਾਂ ਦਫ਼ਤਰ ਦੇ ਵਿੱਚ ਇਹ ਗੱਲ ਕਰਦੇ ਆ, ਉਹ ਕਹਿੰਦੇ ਇਹਦੇ ਬਾਰੇ ਕੋਈ ਕਾਨੂੰਨ ਨਹੀਂ ਬਣਿਆ। ਇਹਨੇ ਜਿਹੜੇ ਪੈਸੇ ਹੁੰਦੇ ਆ ਹਫਤੇ ਦੇ ਹਫਤੇ ਪਾਏ ਜਾਣ ਤਾਂ ਇਹਨਾਂ ਦਾ ਗੁਜ਼ਾਰਾ ਚੱਲ ਸਕੇ। ਕੰਮ ਮੰਗਦਾ 15 ਦਿਨ ਚ ਦੇਣਾ ਤਾਂ 6-6 ਮਹੀਨੇ ਪਹੁੰਚਦਾ ਨਹੀਂ। ਬੇਰੁਜ਼ਗਾਰੀ ਭੱਤੇ ਦੀਆਂ ਐਪਲੀਕੇਸ਼ਨ ਨਹੀਂ ਕੋਈ ਉੱਥੇ ਲੈਂਦਾ, ਕੋਈ ਫੜਦਾ ਹੀ ਨਹੀਂ। ਕੱਚੇ ਰਸਤਿਆਂ ਦੇ ਕੰਮ ਬੰਦ ਕਰਤੇ, ਨਹਿਰਾਂ ਦੀ ਸਫਾਈ ਹੁੰਦੀ ਸੀ ਉਹ ਕੰਮ ਬੰਦ ਕਰਤੇ, ਡਰੇਨਾਂ ਦੀ ਸਫਾਈ ਹੁੰਦੀ ਸੀ ਉਹ ਕੰਮ ਬੰਦ ਕਰਤੇ। ਬੰਦ ਤੋਂ ਭਾਵ ਕਿਵੇਂ? ਉਹਨਾਂ ਨੇ ਲਿਸਟ ਚੋਂ ਹੀ ਕਰਤੇ ਜੀ। ਨਰੇਗਾ ਤੇ ਜਿਹੜਾ ਵਰਕ ਕੋਡ ਇਹਨਾਂ ਦਾ ਕੰਮ ਹੁੰਦਾ ਉਹਦੇ ਵਿੱਚੋਂ ਹੀ ਕੰਮ ਬਾਹਰ ਕਰਤੇ। ਅਸੀਂ ਧੋਖਾ ਖਾਦਾ ਪੰਜਾਬ ਦੇ ਲੋਕਾਂ ਨੇ। ਜਿਹੜਾ ਬੰਦਾ ਆਪਦਾ ਪਰਿਵਾਰ ਨਹੀਂ ਸਾਂਭ ਸਕਦਾ ਉਹ ਪੰਜਾਬ ਕੀ ਸਾਂਭੂ? ਵੋਟਾਂ ਤੇ ਸਰਕਾਰ ਬਣਦੀ ਆ, ਕੋਈ ਸਰਕਾਰ ਜ਼ਿਮੀਂਦਾਰਾਂ ਦੇ ਤੇ ਕੋਈ ਮਹਾਜਨਾਂ ਦੇ ਸਿਰ ਤੇ ਨਹੀਂ ਬਣਦੀ। ਸਾਡੀ ਸਭ ਤੋਂ ਜ਼ਿਆਦਾ ਵੋਟ ਹੁੰਦੀ ਆ, ਸਾਨੂੰ ਹੀ ਢਾਇਆ ਜਾਂਦਾ, ਸਾਨੂੰ ਹੀ ਹਰ ਥਾਂ ਤੇ ਬੋਲਿਆ ਜਾਂਦਾ ਵੀ ਇਹ ਗਰੀਬ ਜਨਤਾ ਸਭ ਤੋਂ ਥੱਲੇ ਸਾਨੂੰ ਹੀ ਦਿਖਾਇਆ ਜਾਂਦਾ। ਸਾਡੇ ਕੋਲ ਜੀ ਥਾਂ ਨਹੀਂ ਹੈਗੇ, 5-5 ਮਰਲੇ ਥਾਂ ਚਾਹੀਦਾ ਸਾਨੂੰ। ਅੱਛਾ ਜੀ, ਉਹ ਤਾਂ ਆਪਣੀ ਪੰਚਾਇਤ ਨੂੰ ਕਹਿਣਾ ਪਊ, ਪੰਚਾਇਤ ਹੱਕ 'ਚ ਹੈਗੀ। ਤੁਸੀਂ ਕਹੇ ਨੇ ਹੈ ਤੁਸੀਂ ਇਹ ਕਹੇ ਨੇ, ਅਸੀਂ ਕਹਿ ਦਿੰਨੇ ਆ ਲਿਆਓ ਕਰਾਓ ਗੱਲ। ਹੋਰ ਫਿਰ ਇਹ ਜੀ ਤੁਹਾਡੇ ਕੋਲ ਪਿੰਡ 'ਚ ਹੱਕ ਹੈ, ਤੁਸੀਂ ਪੰਚਾਇਤ ਨੂੰ ਲਿਖਤੀ ਰੂਪ 'ਚ ਦੇ ਸਕਦੇ ਹੋ ਵੀ ਭਾਈ ਮੇਰੇ ਕੋਲ ਰਹਿਣ ਦੇ ਲਈ ਥਾਂ ਨਹੀਂ ਹੈ। ਇਹ ਕਾਨੂੰਨ ਇਜਾਜ਼ਤ ਦਿੰਦਾ ਹੈ। ਤੁਸੀਂ ਉਹਨਾਂ ਨੂੰ ਲਿਖ ਕੇ ਦਵੋਗੇ, ਫਿਰ ਉਹ ਉਸ ਐਪਲੀਕੇਸ਼ਨ ਨੂੰ ਅੱਗੇ ਤੋਰਨਗੇ। ਅੱਗੇ ਜਿਸ ਅਫਸਰ ਦੇ ਕੋਲ ਜਾਣੀ ਹੈ, ਉਸ ਅਫਸਰ ਕੋ ਬਿਨਾਂ ਕਾਰਨ ਦੇ ਉਸ ਨੂੰ ਰੱਦ ਕਰਨ ਦਾ ਅਧਿਕਾਰ ਨਹੀਂ ਹੈ। ਜਾਣਾ ਪੈਂਦਾ ਉਧਰ ਮੜੀਆਂ 'ਚ। ਕਿੰਨੇ ਕਿਲੋਮੀਟਰ ਪੈ ਜਾਂਦਾ? 2 ਕਿਲੋਮੀਟਰ ਤੋਂ ਘੱਟ ਨਹੀਂ ਪੈਂਦਾ ਉਹ। ਤੁਰ ਕੇ ਜਾਂਦੇ ਹੋ? ਹੋਰ ਸਾਡੇ ਕੋਲ ਜਹਾਜ਼ ਨੇ। ਠੀਕ ਹੈ ਜੀ, ਸ਼ੁਕਰੀਆ। ਕਿਉਂ 300 ਦਿਨ 300 ਦਾ ਦਿਨ ਲਵਾਉਣਾ ਸਾਡਾ ਉਹ ਮੰਗ ਰਿਹਾ। ਜੇ ਪਿੰਡ ਜੋਧਾ ਲੁਧਿਆਣੇ ਦੇ ਵਿੱਚ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਤਾਂ ਹੋਇਆ ਹੀ ਹੋਇਆ ਹੈ, ਪਰ ਇਸ 'ਚ ਖਾਸ ਗੱਲ ਇਹ ਹੈ ਕਿ ਕਿਸਾਨਾਂ ਦੇ ਨਾਲ ਮਨਰੇਗਾ ਕਾਮੇ, ਮਨਰੇਗਾ ਮਜ਼ਦੂਰ ਵੀ ਇਸ ਪਾਲਿਸੀ ਨੂੰ ਪੂਰੇ ਤਰੀਕੇ ਦੇ ਨਾਲ ਨਕਾਰ ਰਹੇ ਨੇ। ਕੀ ਵਜ੍ਹਾ ਹੈ ਉਹਨਾਂ ਦੇ ਕੋਲੋਂ ਹੀ ਜਾਣਦੇ ਆ। ਮਨਰੇਗਾ ਦੇ ਵਿੱਚ ਕੰਮ ਕਰਦੀਆਂ ਬੀਬੀਆਂ ਸਾਡੇ ਨਾਲ ਮੌਜੂਦ ਨੇ, ਉਹਨਾਂ ਤੋਂ ਹੀ ਜਾਣਦੇ ਆ। ਸੋ ਬੀਬੀ ਜੀ ਕੀ ਕਹਿੰਦੇ ਹੋ ਤੁਸੀਂ? ਸਭ ਤੋਂ ਪਹਿਲਾਂ ਜਿਹੜੀ ਗੱਲਬਾਤ ਅੱਜ ਇੱਥੇ ਹੋਈ ਹੈ, ਪਹਿਲਾਂ ਤਾਂ ਇਹ ਦੱਸੋ ਕਿ ਕੀ ਕੁਝ ਪਤਾ ਲੱਗਾ ਇਸ ਪਾਲਿਸੀ ਬਾਰੇ ਜਦੋਂ ਤੁਸੀਂ ਸਵੇਰੇ ਆਏ ਸੀ? ਜੋ ਨਹੀਂ ਪਤਾ ਸੀ ਉਹ ਹੁਣ ਆ ਕੇ ਇੱਥੇ ਪਤਾ ਲੱਗਾ, ਉਹ ਗੱਲਾਂ ਜ਼ਰੂਰ ਦੱਸਿਓ। ਸਰ ਪਹਿਲਾਂ ਤਾਂ ਜਿਹੜੀ ਇਹਨਾਂ ਨੇ ਲੈਂਡ ਪੂਲਿੰਗ ਦੀ ਚਲਾਈ ਹੈਗੀ, ਉਹਦੇ ਵਿੱਚ ਕਿੰਨੇ ਪਿੰਡ ਉੱਜੜਨਗੇ, ਕਿੰਨੇ ਲੋਕ ਉੱਜੜਨਗੇ, ਉਹਨਾਂ ਬਾਰੇ ਉਹ ਹੁਣ ਜਦੋਂ ਉੱਜੜ ਕੇ ਉਹ ਸਾਡੇ ਗਰੀਬ ਹੋਰ ਗਰੀਬ ਹੋਣਗੇ ਸਮਾਂ ਦੇ ਜਦੋਂ ਕੰਮ ਬੰਦ ਹੋ ਗਏ। ਮਨਰੇਗਾ ਤਾਂ ਬੰਦ ਹੋ ਜੂਗੀ ਲੈਂਡ ਪੂਲਿੰਗ ਦੇ ਨਾਲ ਦੀ ਨਾਲ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਕੰਮ ਨਰੇਗਾ ਚੱਲਣੇ ਉਹ ਵੀ ਬੰਦ ਹੋਣਗੇ, ਕਿਉਂਕਿ ਸਾਡੇ ਪਿੰਡ ਦੀ ਆਬਾਦੀ ਵਧੂਗੀ। ਪਿੰਡ ਹੀ ਨਹੀਂ ਰਹਿਣਾ, ਉਹ ਅਰਬਨਾਈਜੇਸ਼ਨ। ਉੱਜੜ ਕੇ ਸਾਡੇ ਪਿੰਡਾਂ ਵੱਲ ਨੂੰ ਹੀ ਆਉਣਗੇ ਲੋਕ ਤੇ ਆ ਕੇ ਉਹ ਕੰਮ ਉਹ ਵੀ ਪਾਲਣਗੇ ਜਿਹੜੇ ਸਾਨੂੰ ਅੱਜ ਕੰਮ ਥੋੜੇ ਬਹੁਤੇ ਪਿੰਡਾਂ 'ਚ ਮਿਲ ਰਹੇ ਨੇ, ਉਹ ਉਹਨਾਂ ਨੂੰ ਰੋਕਣਗੇ ਆ ਕੇ। ਤੇ ਉਹਦਾ ਗਲਤ ਨੀਤੀ ਹੈ ਜੀ ਇਹ ਸਰਕਾਰ ਦੀ। ਵੈਸੇ ਜੇ ਆਪਾਂ ਕਹੀਏ ਨੀਤੀ ਤੋਂ ਬਿਨਾ 100 ਦਿਨ ਦੀ ਗਾਰੰਟੀ ਹੈ, 100 ਦਿਨ ਕੰਮ ਮਿਲਦਾ ਸਰ? ਤਕਰੀਬਨ 1-2 ਸਾਲ ਮਿਲਿਆ ਹੋਊਗਾ 10-15 ਸਾਲਾਂ ਦੇ ਵਿੱਚ, ਨਹੀਂ ਤਾਂ ਨਹੀਂ। ਹੋਰ ਕੀ ਹੱਕ ਤੁਹਾਨੂੰ ਨਹੀਂ ਦਿੱਤੇ ਜਾਂਦੇ? ਇਹ ਮੰਨਿਆ ਜਾਂਦਾ ਹੈ ਕਿ ਇਹ ਜਿਹੜੀ ਨੀਤੀ ਹੈ ਨਾ, ਇਸ ਦੇ ਵਿੱਚ ਜਿਹੜੇ
ਕਹਿ ਲਈਏ ਦਫ਼ਤਰਾਂ 'ਚ ਏਸੀਆਂ 'ਚ ਬਹਿਣ ਵਾਲੇ ਨੇ ਉਹ ਬਹੁਤ ਖੋਰਾ ਲਾਉਂਦੇ ਨੇ, ਬਹੁਤ ਜ਼ਿਆਦਾ ਪੈਸਿਆਂ ਨੂੰ ਠੱਗ ਲਿਆ ਜਾਂਦਾ ਹੈ। ਬਹੁਤ ਸਾਰੀਆਂ ਸਕੀਮਾਂ ਦੇ ਵਿੱਚ ਦੱਸਿਆ ਹੀ ਨਹੀਂ ਜਾਂਦਾ ਅੱਗੇ ਲਾਭਪਾਤਰੀ ਨੂੰ। ਜੇਕਰ ਤੁਸੀਂ ਕਿਤੇ ਪਿੰਡ ਤੋਂ ਦੂਰ ਕੰਮ ਕਰਨ ਜਾਂਦੇ ਹੋ, ਰਾਸਤੇ 'ਚ ਹਾਦਸਾ ਵਾਪਰ ਜਾਂਦਾ ਹੈ, ਉਹਦੇ ਲਈ ਵੀ ਤੁਸੀਂ ਆਵਾਜ਼ ਬੁਲੰਦ ਕਰਕੇ ਉਸ ਲਈ ਤੁਸੀਂ ਇਲਾਜ ਲਈ ਪੈਸੇ ਲੈ ਸਕਦੇ ਹੋ, ਇਲਾਜ ਕਰਵਾ ਸਕਦੇ ਹੋ। ਉਹ ਸਾਰੀ ਉਹਨਾਂ ਦੇ ਅੰਡਰ ਹੁੰਦੀ ਹੈ। ਉਹ ਸਾਰੀਆਂ ਚੀਜ਼ਾਂ ਦੱਸੀਆਂ ਨਹੀਂ ਜਾਂਦੀਆਂ। ਉਹ ਕਿੱਦਾਂ ਦੀਆਂ ਸਮੱਸਿਆਵਾਂ ਤੁਹਾਨੂੰ ਆਉਂਦੀਆਂ ਨੇ ਕਿ ਜਾਂ ਮੈਂ ਝੂਠ ਬੋਲ ਰਿਹਾ, ਤੁਹਾਨੂੰ ਲੱਗਦਾ ਵੀ ਤੁਹਾਨੂੰ ਦੱਸੀਆਂ ਗਈਆਂ ਨੇ? ਸਰ ਨਹੀਂ, ਸਾਨੂੰ ਕੁਝ ਨਹੀਂ ਦੱਸਿਆ ਜਾਂਦਾ ਹੈਗਾ। ਪਹਿਲਾਂ ਸਾਨੂੰ ਜਦੋਂ ਮੀਟਿੰਗ ਹੁੰਦੀ ਆ ਉਦੋਂ ਤਾਂ ਕਹਿ ਦਿੰਦੇ ਨੇ ਵੀ ਜਦੋਂ ਵੀ ਕਿਸੇ ਦੇ ਕੋਈ ਸੱਟ ਲੱਗਦੀ ਆ ਤਾਂ ਮੇਡ ਦੀ ਜ਼ਿੰਮੇਵਾਰੀ ਹੋਊਗੀ ਵੀ ਤੁਸੀਂ ਉਹਦੀ ਫੋਟੋ ਖਿੱਚਣੀਆਂ ਨੇਗੀਆਂ, ਤੁਸੀਂ ਉਹਦੀ ਸਾਨੂੰ ਦੱਸਣਾ, ਅੱਗੇ ਰਿਪੋਰਟ ਦੇਣੀ ਆ। ਪਰ ਜਦੋਂ ਸਰ ਅਸੀਂ ਇਹ ਰਿਪੋਰਟ ਦਿੰਨੇ ਆ, ਸਾਡੇ ਨਾਲ ਕਈ ਵਰਕਰਾਂ ਦੇ ਇਦਾਂ ਹੁੰਦਾ ਵਾ, ਸੱਟਾਂ ਵੱਜਦੀਆਂ ਨੇ, ਪਰ ਜਦੋਂ ਅਸੀਂ ਰਿਪੋਰਟ ਦਿੰਨੇ ਆ ਸਾਨੂੰ ਉਹਦਾ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਹੈਗਾ। ਕਹਿੰਦੇ ਕੀ ਨੇ ਮੋਰੋਂ ਪੁੱਛਿਆ ਕਦੀ? ਉਹ ਕਹਿ ਦਿੰਦੇ ਵੀ ਇਹ ਹਜੇ ਕੋਈ ਵੀ ਇਹਦਾ ਬਣਿਆ ਨਹੀਂ ਕਾਨੂੰਨ। ਦਵਾਈ ਬੂਟੀ ਦਾ ਹੱਲ ਨਹੀਂ ਹੈਗਾ, ਦਵਾਈ ਬੂਟੀ ਦਾ ਹੱਲ ਨਹੀਂ ਹੈਗਾ। ਦਵਾਈ ਬੂਟੀ ਦਾ ਹੱਲ ਨਹੀਂ ਹੈਗਾ। ਤੇ ਫਿਰ ਜਦੋਂ ਤੁਸੀਂ ਕੰਮ ਕਰਦੇ ਹੋ ਫਿਰ ਉਹਦੇ 'ਚ ਤਾਂ ਡਰ ਹੀ ਰਹਿੰਦਾ। ਨਾਲੇ ਕੰਮ ਵੀ ਆਪਾਂ ਬੀਤੇ ਦਿਨੀ ਥੋੜਾ ਦਿਨ ਪਹਿਲਾਂ ਹੀ ਵੀਡੀਓ ਦੇਖ ਰਹੇ ਸੀ, ਉਹ ਸੂਏ ਦੇ ਵਿੱਚ ਵਾੜ ਕੇ ਕੰਮ ਕਰਾ ਰਹੇ ਸੀ ਮਨਰੇਗਾ ਵਰਕਰਾਂ ਤੋਂ। ਐਦਾਂ ਅਲੱਗ-ਅਲੱਗ ਥਾਵਾਂ ਤੇ ਔਖੀ ਜਗ੍ਹਾ ਤੇ ਕੰਮ ਕਰਨਾ ਪੈਂਦਾ। ਹਾਂਜੀ ਕਰਦੇ ਨੇ ਜੀ। ਡਰੇਨਾਂ ਦੇ ਵਿੱਚ ਕਿੰਨਾ ਗੰਦ ਹੁੰਦਾ, ਟੋਬਿਆਂ ਦੇ ਛੱਪੜਾਂ ਦੇ ਵਿੱਚ ਕਿੰਨਾ ਗੰਦ ਹੁੰਦਾ। ਲੇਬਰ ਵਿੱਚ ਵੜ ਕੇ ਵੀ ਕੰਮ ਕਰਦੀ ਆ, ਪਰ ਉਹਨਾਂ ਨੂੰ ਜਦੋਂ ਕੋਈ ਸੱਟ ਪੇਟ ਲੱਗਦੀ ਆ ਕੋਈ ਮੁਆਵਜ਼ਾ ਸਰਕਾਰ ਨਹੀਂ ਦਿੰਦੀ ਹੈਗੀ। ਜਦੋਂ ਅਸੀਂ ਸੈਕਟਰੀਆਂ ਕੋਲੇ ਜਾਂ ਦਫ਼ਤਰ ਦੇ ਵਿੱਚ ਇਹ ਗੱਲ ਕਰਦੇ ਆ, ਉਹ ਕਹਿੰਦੇ ਇਹਦੇ ਬਾਰੇ ਕੋਈ ਕਾਨੂੰਨ ਨਹੀਂ ਬਣਿਆ ਹਜੇ। ਸੈਕਟਰੀਆਂ ਦਾ ਰਵੱਈਆ ਕਿੱਦਾਂ ਦਾ ਹੁੰਦਾ ਤੁਸੀਂ ਦੱਸਿਓ? ਸਰ ਸੈਕਟਰੀਆਂ ਦਾ ਰਵੱਈਆ ਠੀਕ ਹੁੰਦਾ। ਪਹਿਲਾਂ ਤਾਂ ਮੈਂ ਤੁਹਾਡਾ ਪੰਜਾਬ ਟੀਵੀ ਦਾ ਧੰਨਵਾਦ ਕਰਦੀ ਹਾਂ। ਹਾਂਜੀ, ਧੰਨਵਾਦ ਕਰਦੇ ਹਾਂ। ਤੇ ਸਾਡੇ ਮੇਟਾਂ ਦਾ ਪਰਮਾਨੈਂਟ ਕੀਤਾ ਜਾਵੇ। ਜੋ ਵੀ ਸਾਡੇ ਮਾਸਟਰਾਂ ਦੇ ਕਾਲ ਲੱਗੇ ਆ 10-12 ਰੁਕੇ ਪਏ ਆ, ਉਹ ਸਾਨੂੰ ਜਲਦੀ ਦਿੱਤੇ ਜਾਣ। ਸਾਡੀ ਸਰਕਾਰ ਸੁਣੇ ਤੇ ਕੀ ਆ, ਇਹੀ ਗੱਲ ਆ ਸਾਡੀ ਤਾਂ। ਅੱਛਾ, ਮੇਟਾਂ ਬਣਾਉਣ ਨੂੰ ਲੈ ਕੇ ਬਹੁਤ ਰੌਲਾ ਰਹਿੰਦਾ ਹੈ ਕਿ ਮੇਟ ਵੀ ਆਪਣੀ ਮਰਜ਼ੀ ਦੇ ਨਾਲ ਲਾਉਂਦੇ ਨੇ, ਵੀ ਇਹ ਨਹੀਂ ਇਹ, ਪਰ ਉਹਦੇ ਵਿੱਚ ਤਾਂ ਤੁਸੀਂ ਲਿਖ ਕੇ ਦੇ ਸਕਦੇ ਹੋ ਇੰਨੇ ਬੰਦੇ ਅਸੀਂ ਇਸ ਮੇਟ ਨਾਲ ਸਹਿਮਤ ਹਾਂ, ਇਹੀ ਲੱਗੂਗਾ। ਕੀ ਇਦਾਂ ਮੰਨੀ ਜਾਂਦੀ ਹੈ ਕਿ ਆਪਣੀ ਮਰਜ਼ੀ ਚਲਾਉਂਦੇ ਨੇ ਉੱਤੋਂ ਅਫਸਰ? ਆਪਦੀ ਕਰਦੇ ਹਾਂਜੀ। ਤੁਸੀਂ ਇਸ ਬਾਰੇ ਕੁਝ ਦੱਸੋ ਜੀ। ਮੇਟਾਂ ਲਾਉਣ ਵਾਲਾ ਜਿਹੜਾ ਉਹ ਆਪਣੀ ਮਰਜ਼ੀ ਕਰਦੇ ਨੇ, ਦੱਸੋ। ਹਾਂਜੀ ਸਰ, ਮਰਜ਼ੀ ਤਾਂ ਹੁੰਦੀ ਆ ਤਕਰੀਬਨ। ਪੰਚਾਇਤ ਦੀ ਵੀ ਨਾਲ ਰਹਿ ਹੁੰਦੀ ਆ ਤੇ ਨਾਲ ਸੈਕਟਰੀਆਂ ਦੀ ਵੀ ਹੁੰਦੀ ਆ, ਪਰ ਉਹ ਜਿਹਨੂੰ ਕਹਿੰਦੇ ਨੇ ਉਹਨੂੰ ਹੀ ਲਾਉਂਦੇ ਨੇਗੇ। ਇੱਕ ਹੋਰ ਚੀਜ਼ ਹੈ ਤੁਹਾਡੇ ਪਿੰਡਾਂ ਦੇ ਵਿੱਚ, ਐ ਤਾਂ ਨਹੀਂ ਕਈ ਬੰਦਾ ਕੋਈ ਆਉਂਦਾ ਹੀ ਨਹੀਂ, ਉਹ ਪੰਚਾਇਤ ਦੇ ਵਿੱਚ ਮੈਂਬਰ ਹੈ, ਉਹ ਵੀ ਆਪਣੀਆਂ ਦਿਹਾੜੀਆਂ ਪਵਾਈ ਜਾਂਦਾ ਹੈ। ਬਹੁਤ ਜਗ੍ਹਾ ਇਹ ਵਾਲਾ ਕੰਮ ਵੀ ਚੱਲਦਾ। ਨਹੀਂ ਸਰ, ਇਦਾਂ ਸਾਡੇ ਕੋਈ ਕੰਮ ਨਹੀਂ ਹੁੰਦਾ। ਆਨਲਾਈਨ ਅਟੈਂਡੈਂਸ ਹੁੰਦੀ ਆ, ਇਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਹੈਗੀ ਅੱਜ ਤੱਕ ਸਾਡੇ। ਅੱਛਾ, ਹੋਰ ਸਮੱਸਿਆਵਾਂ ਕੀ ਆਉਂਦੀਆਂ? ਮੈਂ ਚਾਹੁੰਦਾ ਤੁਸੀਂ ਦੱਸੋ ਕੋਈ ਸਮੱਸਿਆ ਕੀ ਆਉਂਦੀਆਂ ਨੇ ਕੰਮ ਕਰਦੇ ਆ? ਤਾਂ ਬਸ ਕੰਮ ਮਿਲਣਾ ਚਾਹੀਦਾ ਜੀ ਨਰੇਗਾ। ਕੰਮ ਕਿੰਨੇ ਦਿਨ ਮਿਲਿਆ ਹੁਣ ਤੱਕ 100 ਚੋਂ? ਹੁਣ ਜੀ ਸਾਨੂੰ ਤਾਂ ਸਿਰਫ 90 ਦਿਨ ਹੀ ਮਸਾਂ ਮਿਲਦੇ ਨੇ ਜੀ। 90 ਦਿਨ ਮਿਲੇ? ਲੱਗੇ ਲੱਗੇ ਨਹੀਂ ਹੈਗੇ 90 ਨਹੀਂ ਲੱਗੇ? ਨਾ, ਤਿੰਨ ਮਾਸਟਰ ਵਾਲੇ ਲੱਗੇ ਨੇ ਵੀਰੇ। ਅੱਛਾ ਜੀ। ਹਾਂ, ਸਾਡਾ ਉਹ ਵੀ ਪੈਸਾ ਵੀ ਨਹੀਂ ਆਇਆ ਜੀ। ਪੈਸੇ ਵੀ ਨਹੀਂ ਆਉਂਦੇ? ਹਾਂ ਜੀ, ਪੈਸੇ ਵੀ ਨਹੀਂ ਆਏ। ਹਾਂ ਜੀ ਜੀ, ਕੀ ਕਹਿੰਦੇ ਹੋ ਜੀ? ਵੀ ਜੀ ਲੋਕੇਸ਼ਨ ਵਾਲੀ ਹਾਜ਼ਰੀ ਬੰਦ ਕੀਤੀ ਜਾਵੇ। ਹੁਣ ਬੀਬੀਆਂ ਤੋਂ ਤਾਂ ਤੁਰ ਵੀ ਨਹੀਂ ਹੁੰਦਾ, ਵਿਚਾਰੀਆਂ ਕਿੰਨੇ ਕਿਲੋ 2-2 ਕਿਲੋਮੀਟਰ ਬਾਅਦ ਤੁਰ ਕੇ ਜਾਂਦੀਆਂ ਨੇ, ਤਾਂ ਕਿਤੇ ਹਾਜ਼ਰੀ ਪਾ ਕੇ ਆਉਂਦੀਆਂ ਨੇ। ਫਿਰ ਸਾਰੀ ਦਿਹਾੜੀ ਤਾਂ ਇਹਨਾਂ ਨੂੰ ਧੁੱਪੇ ਮਰਨਾ ਹੁੰਦਾ ਉੱਥੇ। ਸਾਰੀ ਦਿਹਾੜੀ ਧੁੱਪੇ ਲਾ ਕੇ 5 ਵਜੇ ਉੱਥੇ ਜਾਂਦੀਆਂ ਨੇ, ਉੱਥੋਂ ਆ ਕੇ ਫਿਰ 3 ਕਿਲੋਮੀਟਰ ਤੇ ਫਿਰ ਘਰੇ ਵੜਦੀਆਂ ਨੇ। ਘਰੇ ਆ ਕੇ ਫਿਰ ਇਹਨਾਂ ਨੇ ਕੰਮ ਕਰਨੇ ਹੁੰਦੇ ਨੇ। ਨਾਲੇ ਬਹੁਤਾ ਸਮਾਂ ਉਹ ਹਾਜ਼ਰੀ ਵਾਲੇ ਚੱਕਰ 'ਚ ਹੀ ਲੰਘ ਜਾਂਦਾ। ਹਾਂਜੀ, 2-2 ਘੰਟੇ ਵੀ ਲੰਘ ਜਾਂਦੇ ਨੇ, ਐ ਵੀ ਨਹੀਂ ਖੋਲਦੀ। 3-3 ਘੰਟੇ ਐ ਵੀ ਨਹੀਂ ਖੋਲਦੀ। ਕਈ ਵਾਰ ਵਿਚਾਰੀਆਂ ਬੀਬੀਆਂ ਦੀ ਸਾਰੀ ਦਿਹਾੜੀ ਖਰਾਬ ਹੋ ਜਾਂਦੀ ਆ ਉੱਥੇ। ਜਿਹੜੀ ਹੁਣ ਵਿੱਚ ਬਜ਼ੁਰਗ ਬੀਬੀਆਂ ਹੁੰਦੀਆਂ ਉਹਨਾਂ ਨੂੰ ਤੁਰਨਾ ਬਹੁਤ ਔਖਾ ਲੱਗਦਾ। ਉਹ ਹੁਣ ਪਹਿਲਾਂ ਉੱਧਰ ਜਾਂਦੀਆਂ ਨੇ, ਹਾਜ਼ਰੀ ਲਵਾਉਣ ਜਾਂਦੀਆਂ, ਫਿਰ ਉੱਥੇ ਕੰਮ ਤੇ ਜਾਂਦੀਆਂ 3-3 ਕਿਲੋਮੀਟਰ, ਫਿਰ ਵਾਪਸ ਆਉਣਾ ਪੈਂਦਾ, ਫਿਰ 3-5 ਵਜੇ ਫਿਰ ਉੱਥੇ ਜਾਣਾ ਪੈਂਦਾ ਹਾਜ਼ਰੀ ਲਵਾਉਣ ਵਾਸਤੇ। ਇਹ ਸਾਰੀਆਂ ਚੀਜ਼ਾਂ ਸੈਕਟਰੀਆਂ ਨੂੰ ਦੱਸਦੇ ਨਹੀਂ ਤੁਸੀਂ, ਜਾਂ ਸੈਕਟਰੀ ਸੁਣਦੇ ਨਹੀਂ? ਉਹਨਾਂ ਨੂੰ ਪਤਾ ਹੀ ਸਾਰਾ। ਹੁਣ ਗਾਂ ਸਰਕਾਰ ਨਹੀਂ ਸੁਣ ਰਹੀ। ਸੈਕਟਰੀ ਤਾਂ ਸੁਣਦੇ, ਸੈਕਟਰੀ ਤੋਂ ਗਾਂ ਉੱਪਰ ਵਾਲੇ ਉਹ ਸੁਣਨ ਨਾ, ਸਰਕਾਰ ਨਹੀਂ ਸੁਣ ਰਹੀ ਸਾਡੀ ਗੱਲ। ਅੱਛਾ ਜੀ। ਬਾਕੀ ਵੀਰ ਜੀ ਨੇ ਜਿਹੜੇ ਪੈਸੇ ਹੁੰਦੇ ਆ ਹਫਤੇ ਦੇ ਹਫਤੇ ਪਾਏ ਜਾਣ ਤਾਂ ਇਹਨਾਂ ਦਾ ਗੁਜ਼ਾਰਾ ਚੱਲ ਸਕੇ। ਹੁਣ ਇਹ ਬੀਬੀਆਂ ਨੇ, ਹੁਣ ਕਈ ਪਰਿਵਾਰਾਂ ਦੇ ਵਿੱਚ ਕਿਸੇ ਦੇ ਨਾਲ ਕੋਈ ਇਹੋ ਜਿਹਾ ਮੈਂਬਰ ਹੈ ਨਹੀਂਗਾ ਵੀ ਜਿਹੜੀ ਆਪਦੀ ਦਵਾਈ ਬੂਟੀ ਲੈ ਸਕੇ, ਵੀ ਆਪਦਾ ਰੁਜ਼ਗਾਰ ਤੋਰ ਸਕੇ। ਉਹ ਵਿਚਾਰੀਆਂ ਨਰੇਗਾ ਦੇ ਵਿੱਚ ਜਾਂਦੀਆਂ ਨੇ, ਸਾਰੀ ਦਿਹਾੜੀ ਰੋੜ ਰੰਗੜ ਕੇ ਤਾਂ ਕੰਮ ਕਰਦੀਆਂ ਨੇ ਉੱਥੇ। ਫਿਰ ਆ ਕੇ ਉਹਨਾਂ ਨੇ ਚੁੱਲ੍ਹਾ ਵੀ ਚਲਾਉਣਾ, ਉਹ ਖਰਚਾ ਕਿੱਥੋਂ ਕਰਨਾ? ਹੁਣ ਅਪ੍ਰੈਲ ਤੋਂ ਪੈਸੇ ਪਏ ਹੀ ਨਹੀਂ ਕਿਸੇ ਦੇ। ਪੈਸੇ ਨਹੀਂ ਇਹਨਾਂ ਨੇ। ਇੱਕ ਹੋਰ ਗੱਲ, ਮੇਰਾ ਨਿੱਜੀ ਸਵਾਲ ਹੈ ਕਿ ਦਫ਼ਤਰਾਂ ਦੇ ਵਿੱਚ ਜਦੋਂ ਆਪਣੇ ਕੰਮ ਕਰਾਉਣ ਜਾਂਦੇ ਹੋ, ਨਰੇਗਾ ਦੇ ਨਾਲ ਸੰਬੰਧਿਤ ਹੀ ਸਤਿਕਾਰ ਮਿਲਦਾ ਉੱਥੇ ਜਿਹੜਾ ਮਿਲਣਾ ਚਾਹੀਦਾ? ਵੈਸੇ ਬਿਲਕੁਲ ਦਫ਼ਤਰ ਵੱਲੋਂ ਕੋਈ ਪ੍ਰੋਬਲਮ ਨਹੀਂ ਜੀ, ਬਸ ਸਰਕਾਰ ਹੀ ਹੋਆ। ਸਰਕਾਰਾਂ ਪੈਸੇ ਨਹੀਂ ਪਾ ਰਹੀਆਂ ਵੀ ਜੀ ਇਹਨਾਂ ਦੇ। ਹੁਣ ਆ ਬੀਬੀ ਆ ਸਾਡੇ ਉਰੇ, ਹੁਣ ਆ ਬੀਬੀ ਆ, ਇਹਦੇ ਘਰ ਵਾਲੇ ਦੀ ਡੈਥ ਹੋ ਗਈ। ਹੁਣ ਇਹਦਾ ਬੱਚਾ ਛੋਟਾ ਵਾ, ਇਹ ਕਿੱਥੋਂ ਕਮਾਈ ਕਰਕੇ ਖਾਵੇ? ਨਰੇਗਾ ਦੇ ਵਿੱਚ ਜਾਂਦੀ ਹੈ ਇਹ, ਤਾਂ ਵਿਚਾਰੀ ਦਿਹਾੜੀ ਕਰਦੀ ਹੈ। 2 ਕੁੜੀਆਂ ਨੇ। ਹਾਂਜੀ ਹਾਂਜੀ,
ਬੀਬੀ ਜੀ ਔਖਾ ਲੱਗਦਾ ਫਿਰ? ਹਾਂ ਵੀ ਜੀ ਔਖਾ ਤਾਂ ਲੱਗਦਾ ਹੀ, ਜਦੋਂ ਤੁਹਾਨੂੰ ਪਤਾ ਹੀ ਆ ਨਾ, ਘਰ ਦੇ ਵਿੱਚ ਆਪਾਂ ਖਰਚੇ ਚਲਾਉਣਾ ਹੋਵੇ। ਪਿੰਡ ਕਿਹੜਾ ਤੁਹਾਡਾ? ਸਾੜਾ ਜੀ। ਜਾਂ ਪੈਸੇ ਆ ਨਹੀਂ ਰਹੇ, ਫਿਰ ਕੰਮ ਕਰਦਾ ਕੋਈ ਫਾਇਦਾ ਨਹੀਂ ਸਾਨੂੰ ਹੈਗਾ। ਜਿੰਨੀਆਂ ਦਿਹਾੜੀਆਂ ਲਾਈਆਂ ਨੇ ਹਲੇ ਕੋਈ ਪੈਸੇ ਵੀ ਜੀ ਆਏ ਨਹੀਂ ਸਾਡੇ। ਜਦੋਂ ਪੁੱਛਦੇ ਹੋ ਤਾਂ ਕੀ ਕਹਿੰਦੇ ਨੇ? ਕਹਿੰਦੇ ਨੇ ਕੋਈ ਨਾ ਆ ਜਾਣਗੇ, ਬੰਦ ਨੇਗੇ, ਐ ਕਹਿੰਦੇ ਹੁੰਦੇ ਨੇ ਪਿੱਛੋਂ ਹੀ ਬੰਦ ਨੇਗੇ। ਫਿਰ ਵੀ ਜੀ ਅਸੀਂ ਜਾਈਏ ਕਿੱਦਣ, ਸਾਡਾ ਵੀ ਹੱਲ ਕਰਨ ਕੋਈ ਗਵਰਨਮੈਂਟ ਫਿਰ ਵੀ ਅਸੀਂ ਜਾਈਏ ਕਿੱਦਣ। ਕੰਮ ਕਰਨਾ ਕਿਹੋ ਜਿਹਾ ਪੈਂਦਾ ਹੈ? ਕਈ ਜਗ੍ਹਾ ਮੁਸ਼ਕਲ ਜਗ੍ਹਾ ਤੇ ਕਈ ਵਾਰੀ ਉਹ ਅਧਿਕਾਰਤ ਥਾਂ ਵੀ ਨਹੀਂ ਹੁੰਦੀ, ਉੱਥੇ ਵੀ ਕੰਮ ਹਾਂਜੀ, ਸਾਰੇ ਪਾਸੇ ਜਾਣਾ ਪੈਂਦਾ। ਸੱਪਾਂ ਸਿਰੀਆਂ ਦਾ ਕੰਮ ਕਰਦੇ ਅਸੀਂ ਜਦ। ਹੁਣ ਸੱਪ ਸਲੂੰਡੀ ਮੂਰੇ ਆਉਂਦਾਗਾ, ਉੱਥੇ ਵੀ ਕੰਮ ਕਰ, ਜਾਂ ਪੈਸਾ ਹੀ ਨਹੀਂ ਆਉਂਦਾ ਫਿਰ ਸਾਨੂੰ ਫਾਇਦਾ ਕੋਈ ਨਹੀਂ ਹੈਗਾ ਕੰਮ ਕਰਨ ਦਾ। ਤੁਹਾਨੂੰ ਪਤਾ ਹੈ ਤੁਸੀਂ ਖੇਤਾਂ ਦੇ ਵਿੱਚ ਖੇਤ ਮਜ਼ਦੂਰ ਬਣ ਕੇ ਕੰਮ ਕਰਕੇ ਵੀ ਉਹ ਜਿਹੜੀ ਮਨਰੇਗਾ ਦੀ ਦਿਹਾੜੀ ਵੀ ਲੈ ਸਕਦੇ ਹੋ, ਉਧਰੋਂ ਕਿਸਾਨ ਵੀ ਤੁਹਾਨੂੰ ਕੁਝ ਹਿੱਸਾ ਆਪਣੇ ਕੋਲੋਂ ਦਿਹਾੜੀ ਦਊਗਾ, ਉਹ ਕੰਮ ਕਰ ਸਕਦੇ। ਤੁਹਾਨੂੰ ਦੱਸਦੇ ਨੇ ਇਹ ਅਫਸਰ? ਨਹੀਂ ਵੀ ਜੀ, ਸਾਨੂੰ ਜਾਣੀ ਕੋਈ ਗੱਲ ਦੱਸਦੇ ਨਹੀਂ ਸਾਨੂੰ। ਬਹੁਤ ਸਾਰੇ ਪਰਦੇ ਰੱਖੇ ਜਾਂਦੇ ਨੇ, ਬਹੁਤ ਸਾਰੀਆਂ ਗੱਲਾਂ ਨੇ ਬਾਈ, ਤੁਸੀਂ ਜਰਾ ਆ ਕੇ ਦੱਸੋ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਦੇ ਪਰਦੇ ਰੱਖੇ ਜਾਂਦੇ ਨੇ ਨਾ ਇਹਨਾਂ ਦੇ ਕੋਲੋਂ। ਦੇਖੋ, ਪੜਦੇ ਤਾਂ ਹਰੇਕ ਗੱਲ ਤੇ ਆ। ਜਿਹੜਾ ਮਨਰੇਗਾ ਦਾ ਕੰਮ ਆ, ਕਾਨੂੰਨ ਤਾਂ ਇਹ ਕਹਿੰਦਾ ਵੀ ਜਦੋਂ 15 ਦਿਨ ਆਨਲਾਈਨ ਹੋ ਗਏ, ਹਾਰੀ ਲੱਗੀ ਇਹਨਾਂ ਦੀ, ਤਾਂ 15ਵੇਂ ਦਿਨ ਪੈਸੇ ਪੈਣੇ ਆ। ਜੇ ਪੈਸੇ ਨਹੀਂ ਪੈਂਦੇ ਤਾਂ ਉਹ ਸਣੇ ਵਿਆਜ ਮਿਲਣੇ ਆ। ਤੇ ਇੱਥੇ ਤਾਂ 3-3 4-4 ਮਹੀਨੇ ਹੋ ਗਏ, ਪੈਸੇ ਨਹੀਂ ਦਿੱਤੇ ਗਏ। ਤੇ ਉਲਟਾ ਜਿਹੜੇ ਸੇਮੀ ਸਕੇਲ ਦੇ ਮੇਟ ਸੀਗੇ, ਸੇਮੀ ਸਕੇਲ ਰਾਹੀਂ ਜਿਹੜੀ ਆਫਲਾਈਨ ਹਾਜ਼ਰੀ ਲੱਗਦੀ ਆ ਮਾਟਰੋਲਾਂ ਤੇ, ਉਹਦੇ ਪੈਸੇ ਜਿਹੜੇ ਮੈਨੂੰ ਲੱਗਦਾ ਵੀ 1.5-2 ਸਾਲ ਤੋਂ ਪਿਛਲੀਆਂ ਮੀਟਾਂ ਧੱਕੇ ਖਾ ਰਹੀਆਂ ਨੇ, ਉਹਨਾਂ ਦੇ ਪੈਸੇ ਨਹੀਂ ਆ ਰਹੇ। ਮੈਂ ਹੋਰ ਤਾਂ ਜੀ ਥੋੜੇ ਦਿਨਾਂ ਤੋਂ ਪਹਿਲਾਂ ਪੰਜਾਬ ਦੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ, ਮਨਰੇਗਾ ਦਾ ਕੰਮ ਕਿੱਥੇ ਆ। ਅਸੀਂ ਤਾਂ ਮੰਗਦੇ ਹਾਂ ਕਿ ਸਾਨੂੰ 365 ਦਿਨ ਕੀਤਾ ਜਾਵੇ। 100 ਦਿਨ ਦੀ ਗਾਰੰਟੀ ਦਿੱਤੀ ਸਾਡੇ ਕੰਮ ਦੀ, ਕਿ ਬਾਕੀ ਅਸੀਂ 265 ਦਿਨ ਹਵਾ 'ਚ ਰੋਟੀ ਖਾਣੀ ਆ, ਤੇ ਅਸੀਂ ਤਾਂ 365 ਦਿਨ ਖਾਣੀ ਆ ਨਾ ਰੋਟੀ। ਪਰ ਦਿੰਦੇ ਆ ਸਾਨੂੰ 100 ਦਿਨ ਤੇ ਵੀ ਕਟੌਤੀ ਲਾਤੀ। ਜਿੰਨੇ ਸਫਾਈ ਦੇ ਕੰਮ ਸੀ, ਸੜਕਾਂ ਦੀਆਂ ਕਿਨਾਰੀਆਂ ਬਰਮਾਂ ਦੇ ਕੰਮ ਸੀ, ਉਹ ਸਰਕਾਰ ਨੇ ਬੰਦ ਕਰਤੇ। ਉਹ ਇਕੱਲੇ ਮਨਰੇਗਾ ਦੇ ਪੈਸੇ ਨਹੀਂ ਆਉਂਦੇ ਸੀ, ਪੰਜਾਬ ਦੀਆਂ ਸੜਕਾਂ ਵੱਜਦੀਆਂ ਸੀ। ਪੰਜਾਬ ਦੇ ਜੇ ਸੜਕਾਂ ਖਰਾਬ ਹੋਣਗੀਆਂ, ਬਹੁਤ ਸਾਰੇ ਐਕਸੀਡੈਂਟ ਹੋਣੇ, ਬਹੁਤ ਸਾਰੀਆਂ ਜਾਨਾਂ ਜਾਣੀਆਂ ਸੀ। ਉਹ ਨਰੇਗਾ ਵਰਕਰ ਹਰ 6 ਮਹੀਨੇ ਬਾਅਦ ਸੜਕਾਂ ਦੀਆਂ ਕਿਨਾਰੀਆਂ ਸਾਫ਼ ਕੇ ਸੜਕਾਂ ਬਚਾਉਂਦੇ ਸੀ। ਪਰ ਇਹਦੇ 'ਚ ਪੰਚਾਇਤਾਂ ਦੀ ਵੀ ਗਲਤੀ ਹੈ ਨਾ। ਪੰਚਾਇਤਾਂ ਖੁਦ ਬਜਟ ਬਣਾ ਕੇ ਭੇਜ ਸਕਦੀਆਂ ਨੇ, ਤਾਂ ਉਹ ਅੱਗਿਓਂ ਮਨਾ ਨਹੀਂ ਕਰ ਸਕਦੇ। ਜੇ ਪੰਚਾਇਤ ਬਜਟ ਬਣਾ ਕੇ ਭੇਜਦੀ ਆ, ਸਾਡੇ ਪਿੰਡ 'ਚ ਆਹ ਕੰਮ ਹੋਣ ਵਾਲੇ ਨੇ, ਉਸ ਤੋਂ ਵੀ ਅੱਗੇ ਪੰਚਾਇਤ ਨੇ ਜਾਂ ਮਨਰੇਗਾ ਵਰਕਰ ਦੇ ਅਫਸਰ ਨੇ ਜਿਹੜੇ, ਉਹਨਾਂ ਨੇ ਤੁਹਾਨੂੰ ਨਹੀਂ ਦੱਸਣਾ ਵੀ ਕੰਮ ਕਦੋਂ ਕਰਨਾ, ਤੁਸੀਂ ਉਹਨਾਂ ਨੂੰ ਦੱਸਣਾ ਵੀ ਤੁਹਾਡੀ ਅਵੇਲੇਬਿਲਟੀ ਕਦੋਂ ਹੈ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਵੀ ਤਾਂ ਫਿਰ ਕਮੀ ਹੋਊਗੀ ਕਿਤੇ ਨਾ। ਦੇਖੋ, ਕਾਨੂੰਨ ਤਾਂ ਕਿਰਤੀ ਲੋਕਾਂ ਦੀ ਖਾਤਰ ਬਣਿਆ ਹੋਇਆ। ਜੇ ਤਾਂ ਇਹ ਖਾਂਦੇ ਪੀਂਦੇ ਘਰਾਣੇ ਲਈ ਹੋ ਜਾਂਦਾ, ਲਾਗੂ ਹੋ ਜਾਂਦਾ। ਹੁਣ ਕਾਨੂੰਨ ਮੁਤਾਬਕ ਕੰਮ ਮੰਗਦੇ ਆ, ਅਸੀਂ ਕੰਮ ਮੰਗਦੇ 15 ਦਿਨ 'ਚ ਦੇਣਾ, ਤਾਂ 6 ਮਹੀਨੇ ਪਹੁੰਚਦਾ ਨਹੀਂ। ਬੇਰੁਜ਼ਗਾਰੀ ਭੱਤੇ ਦੀਆਂ ਐਪਲੀਕੇਸ਼ਨ ਕੋਈ ਉੱਥੇ ਲੈਂਦਾ, ਕੋਈ ਫੜਦਾ ਹੀ ਨਹੀਂ, ਨਾ ਸਰਪੰਚ ਕੋ ਅਧਿਕਾਰ ਆ। ਤੇ ਆ ਬੀਬੀਆਂ ਕਹੀ ਜਾਂਦੀਆਂ ਕਿ ਉੱਥੇ ਤਾਂ ਸਤਿਕਾਰ ਬਹੁਤ ਮਿਲਦਾ, ਆ ਕਾਹਦਾ ਸਤਿਕਾਰ ਆ ਫਿਰ? ਨਹੀਂ, ਸਤਿਕਾਰ ਜਿਹੜਾ ਕੰਮ ਲੈਣਾ, ਕੰਮ ਦੀ ਐਪਲੀਕੇਸ਼ਨ ਸਰਪੰਚ ਕੋਲ ਰਜਿਸਟਰ ਲੱਗਣਾ, ਸਰਪੰਚ ਕੋਲ ਰਜਿਸਟਰ ਨਹੀਂ ਹੈਗਾ। ਜਿਹੜੇ ਬਲਾਕ ਦੇ ਅਧਿਕਾਰੀ ਨੇ ਉਹ ਠੇਕੇ ਤੇ ਨੇ ਆਪ, ਜਿਹੜੇ ਉਹਨਾਂ ਦੇ ਜਈ ਨੇ, ਜਿਹੜੇ ਉਹਨਾਂ ਦੇ GRS ਨੇ, ਸੈਕਟਰੀ ਨੇ, ਜਾਂ APO ਆ, ਤੇ ਜਾਂ ਉਹਨਾਂ ਦੇ ਜਿਹੜੇ ਉਹ ਸਾਰੇ ਠੇਕੇ ਤੇ ਨੇ। ਉਹ ਤਾਂ ਜੋ ਉਹਨਾਂ ਦਾ ਆਕਾ ਕੋ ਉਹਨਾਂ ਨੇ ਉਹ ਕਰਨਾ। ਪੈਸਾ ਤਾਂ ਸਰਕਾਰ ਨੇ, ਉਹ ਮੁਲਾਜ਼ਮਾਂ ਨੂੰ ਪਿਛਲੇ 5 ਮਹੀਨੇ ਤੋਂ ਤਨਖਾਹ ਦਿੱਤੀ, ਉਹ ਤਾਂ ਆਪ ਹੜਤਾਲ ਤੇ ਨੇ। ਜੇ ਮਨਰੇਗਾ ਐਕਟ ਨੂੰ ਅੱਜ ਖਤਮ ਕਰਨੀਆਂ, ਬਿਲਕੁਲ ਕੁਝੀਆਂ ਚਾਲਾਂ ਨੇ। ਬਰਮਾ ਦੇ ਕੰਮ ਬੰਦ ਹੋ ਗਏ, ਕੱਚੇ ਰਸਤਿਆਂ ਦੇ ਕੰਮ ਬੰਦ ਕਰਤੇ, ਨਹਿਰਾਂ ਦੀ ਸਫਾਈ ਹੁੰਦੀ ਸੀ ਉਹ ਕੰਮ ਬੰਦ ਕਰਤੇ, ਡਰੇਨਾਂ ਦੀ ਸਫਾਈ ਹੁੰਦੀ ਸੀ ਉਹ ਕੰਮ ਬੰਦ ਕਰਤੇ। ਬੰਦ ਤੋਂ ਭਾਵ ਕਿਵੇਂ? ਉਹਨਾਂ ਨੇ ਲਿਸਟ ਚੋਂ ਹੀ ਕਰਤੇ ਜੀ। ਨਰੇਗਾ ਦੇ ਜਿਹੜਾ ਵਰਕ ਕੋਡ ਇਹਨਾਂ ਦਾ ਹੁੰਦਾ, ਉਹਦੇ ਵਿੱਚੋਂ ਹੀ ਕੰਮ ਬਾਹਰ ਕਰਤੇ। ਉਹ ਸਫਾਈ ਦੇ ਜਿਹੜੇ ਗਰਾਊਂਡ ਸਾਫ਼ ਕਰਦੇ ਸੀ ਬੱਚਿਆਂ ਦੇ ਖੇਡਣ ਲਈ, ਉਹ ਮਨਰੇਗਾ ਦੇ ਕੰਮ ਚੋਂ ਬਾਹਰ ਕੱਢਤੇ ਪਿਛਲੇ ਦਿਨਾਂ 'ਚ। ਉਹਨਾਂ ਨੇ ਜਿੰਨੇ ਸ਼ਮਸ਼ਾਨ ਘਾਟਾਂ ਦੀ ਸਫਾਈ ਹੁੰਦੀ ਸੀ, ਸਫਾਈ ਦਾ ਕੰਮ A ਤੋਂ Z ਬੰਦ ਕਰਤਾ। ਤੁਸੀਂ ਉਹਦੀ ਸਕੂਲਾਂ ਦੀ, ਟ੍ਰੇਨਾਂ ਦੀ, ਟੋਭਿਆਂ ਦੀ, ਫਿਰ ਹੁਣ ਕੌਣ ਸਫਾਈ ਕਰਦਾ? ਸਫਾਈ ਤਾਂ ਪਏ ਨੇ ਉਕਣੀ, ਉਹ ਤਾਂ ਜੰਗਲ ਬਣਨਗੇ ਜਿਵੇਂ ਪਹਿਲੀਆਂ ਸਰਕਾਰਾਂ ਜੰਗਲ ਬਣਾਏ ਹੋਏ ਨੇ। ਇੱਕ ਹੋਰ ਗੱਲ ਵੀ ਹੈ ਨਾ ਇਹਦੇ ਵਿੱਚ, ਤੁਸੀਂ ਜਾਣਦੇ ਹੋਵੋਗੇ ਕਿ ਬਜਟ ਲਈ ਤਾਂ ਚੰਕ ਹੀ ਨਹੀਂ ਰੱਖਿਆ ਜਾਂਦਾ। ਬਜਟ ਤਾਂ ਜੇਕਰ ਮਨਰੇਗਾ ਦੇ ਲਈ 1000 ਕਰੋੜ ਚਾਹੀਦਾ ਹੁੰਦਾ ਤਾਂ 500 ਕਰੋੜ ਨਾਲ ਸਾਰ ਦਿੰਦੇ ਨੇ, ਅੱਧਾ ਰੱਖਦੇ ਨੇ। ਵਾਈਟ ਤਾਂ ਦਿਹਾੜੀ ਜਿਹੜੀ ਹੈਗੀ ਆ 346 ਰੁਪਏ ਮਿਲਦੀ ਹੈ ਅੱਜ। ਇੱਕ ਪੰਜਾਬ ਦੇ ਅੰਦਰ ਇੱਕੋ ਹੀ ਕੰਮ ਆ ਜਿਹੜਾ ਮਨਰੇਗਾ ਦਾ ਕੰਮ ਆ, ਜਿਹਦੀ 3 ਵਾਰ ਹਾਜ਼ਰੀ ਲੱਗਦੀ ਆ। ਸਵੇਰੇ 8 ਵਜੇ, ਸ਼ਾਮ ਨੂੰ 5 ਵਜੇ ਇੱਕ ਮਾਸਟਰ ਤੇ, 2 ਦਿਨ ਆਨਲਾਈਨ ਤੇ ਇੱਕ ਆਫਲਾਈਨ, ਤੇ ਉਹਦੀ ਹਾਜ਼ਰੀ ਲੱਗਦੀ ਆ। ਤੇ ਉਹਨੂੰ ਬਦਲੇ ਵਿੱਚ 346 ਆ, ਤੇ ਉਹ ਵੀ ਨਹੀਂ ਦਿੱਤੇ ਜਾਂਦੇ। ਉਲਟਾ ਥੋੜੇ ਦਿਨ ਪਹਿਲਾਂ ਪਿੰਡ ਮਾਹੌਰਾਣਾ ਪੈਂਦਾ, ਮਰੇਕ ਕੋਟਲੇ ਦੀ ਬਿਲਕੁਲ ਜੜ ਤੇ ਅਮਰਗੜ੍ਹ ਦੇ ਕੋਲ, ਉੱਥੇ ਜਿਹੜੀ ਸੀ ਨਰਸਰੀ ਸੀ ਸਰਕਾਰੀ, ਉਹਦੇ ਤੇ ਕੰਮ ਕਰਦੀਆਂ। ਸਵੇਰੇ ਮਾਰਨਿੰਗ ਟਾਈਮ ਤੇ 10 ਵਜੇ ਦਾ ਹੋਣਾ, ਹਨੇਰੀ ਚੱਲਦੀ ਸੀ, ਮੀਂਹ ਚੱਲਦਾ ਸੀ। ਬੀਬੀਆਂ ਜਿਹੜੇ ਕੰਮ ਕਰਦੀਆਂ ਸੀ ਉਹ ਕਿਤੇ ਪਨਾਹ ਲੈਣੀ ਸੀ, ਸੈੱਟ ਬਣਾਈ, ਉੱਥੇ ਜਾ ਰਹੀਆਂ ਸੀ, ਉੱਥੇ ਦਰਖਤ ਡਿੱਗ ਪਿਆ। ਅੱਛਾ ਜੀ। ਉਹਦੇ ਵਿੱਚ 3 ਬੀਬੀਆਂ ਫੱਟੜ ਹੋ ਗਈਆਂ, ਇੱਕ ਗੁਰਮੇਲ ਕੌਰ ਦੀ ਮੌਤ ਹੋ ਗਈ। ਠੀਕ ਹੈ। ਤੇ ਮੌਤ ਹੋ ਗਈ, ਤੇ ਜਦੋਂ ਅਸੀਂ ਉੱਥੇ ਗਏ, ਲੋਕ ਅਧਿਕਾਰ ਸੀ ਜਿਹੜਾ ਮਨਰੇਗਾ ਅਧਿਕਾਰ ਅੰਦੋਲਨ ਬਣਾਇਆ, ਆਲੇ ਦੁਆਲੇ ਸੁਨੇਹਾ ਲਾਇਆ, ਤੇ ਅਸੀਂ ਗਏ। ਤੇ ਉੱਥੇ ਪਹਿਲੇ ਦਿਨ ਤਾਂ ਕੋਈ BDO ਨਹੀਂ, ਕੋਈ ਸੈਕਟਰੀ ਨਹੀਂ, ਕੋਈ APO ਨਹੀਂ, ਕੋਈ ਅਧਿਕਾਰੀ ਨਹੀਂ ਆਇਆ। ਅਸੀਂ BDO ਨੂੰ, DDPO ਨੂੰ, ADC ਨੂੰ ਫੋਨ ਤੱਕ ਕੀਤੇ, ਸਾਨੂੰ ਨਹੀਂ ਪਤਾ ਜੀ। ਜੇ ਆਇਆ
ਤਾਂ ਉੱਥੇ ਇੱਕ ਡੀਡੀਪੀਓ ਆਈ, ਉਹ ਕਹਿੰਦੀ ਮੈਡਮ ਕਹਿੰਦੀ ਸਾਡੇ ਕੋਲ ਤਾਂ ਕੋਈ ਅਧਿਕਾਰ ਖੇਤਰ ਹੈ ਨਹੀਂ, ਸਾਡੇ ਕੋਲ ਤਾਂ 30,000 ਰੁਪਇਆ ਅਸੀਂ ਦੇ ਸਕਦੇ ਹਾਂ, ਉਹ ਵੀ ਸਰਕਾਰ ਨੂੰ ਕਹਾਂਗੇ ਜੇ ਦੇਤਾ। ਅਧਿਕਾਰ ਖੇਤਰ ਕਿਉਂ ਨਹੀਂ ਹੈ? ਜੇਕਰ ਤੁਹਾਡੇ ਕੋਲ ਉਹ ਜਿਹੜੀ ਹਾਜ਼ਰੀ ਲੱਗਣ ਵਾਲਾ ਕੱਲੇ ਨੂੰ ਕਾਰਡ ਮਿਲਦਾ ਹੈ, ਜੇਕਰ ਉਹ ਹੈਗਾ ਫਿਰ ਉਹ ਇਨਕਾਰ ਨਹੀਂ ਕਰ ਸਕਦੇ। ਹੈਗਾ ਸਾਰਿਆਂ ਕੋਲ ਉਹ ਜਾਂ ਸਭ ਨਹੀਂ? ਕੋਲ ਜੌਬ ਕੱਟ ਹੈਗੇ ਆ, ਸਭ ਦੀ ਆਨਲਾਈਨ ਹਾਜ਼ਰੀ ਲੱਗਦੀ ਆ। ਉਹ ਤਾਂ ਹੁਣ ਤਾਂ ਤੁਸੀਂ ਆਫਲਾਈਨ ਦੀ ਗੱਲ ਹੀ ਨਾ ਕਰੋ, ਦਿਹਾੜੀ ਵਿੱਚ 3 ਘੰਟੇ ਤਾਂ ਹਾਜ਼ਰੀ ਲੱਗਦੀ ਆ, ਉਹ ਤਾਂ ਔਨ ਰਿਕਾਰਡ ਆ, ਤੁਹਾਡੇ ਮੋਬਾਈਲ ਦੱਸਦੇ ਨੇ। ਉਹ ਤਾਂ ਜਦੋਂ ਦੂਏ ਦਿਨ ਵੀ ਜਦੋਂ ਅਸੀਂ ਸੜਕ ਤੇ ਬੈਠੇ BDPO DDPO SDM ਆਇਆ, ਅਸੀਂ ਜਦੋਂ ਪਾਲਿਸੀ ਕੀਤੀ ਵੀ ਉਹ ਪਾਲਿਸੀ ਕਿਹੜੀ ਆ, ਕਿਸਾਨ ਇੱਕ ਦਿੱਲੀ ਦੇ ਅੰਦੋਲਨ ਤੇ ਬਾਰਡਰ ਤੇ ਜਾਂਦਾ, ਉਹਦੀ ਜਾ ਕੇ ਮੌਤ ਹੋ ਜਾਂਦੀ ਆ, ਉਹਦੀ ਮੌਤ ਹੋ ਜਾਂਦੀ ਆ, ਉਹਦੀ ਮੌਤ ਹੋ ਜਾਂਦੀ, ਉਹਦੇ ਬੱਚੇ ਨੂੰ ਕਰੋੜ ਰੁਪਈਆ, ਉਹਨਾਂ ਦੇ ਪਰਿਵਾਰ ਨੂੰ ਤੇ ਬੱਚੇ ਨੂੰ ਨੌਕਰੀ। ਜੇ ਕੋਈ ਸਲਫਾਸ ਖਾ ਲੇ ਉਹਦਾ ਕਰਜ਼ਾ ਮਾਫਾ ਕਿਸਾਨ ਦਾ, ਤੇ ਉਹਦੇ ਬੱਚੇ ਨੂੰ ਨੌਕਰੀ ਦੇ ਗਿਆ। ਅਸੀਂ ਉਹਨਾਂ ਦੇ ਦੁਖੀ ਨਹੀਂ, ਉਹਨਾਂ ਮਿਲਣੀ ਚਾਹੀਦੀ, ਪਰ ਇੱਕ ਮਜ਼ਦੂਰ ਜਿਹੜਾ ਨਰੇਗਾ ਦਾ ਵਰਕਰ ਆ, ਜਿਹੜਾ ਸਰਕਾਰ ਦਾ ਨੁਮਾਇੰਦਾ, ਸਰਕਾਰ ਦੇ ਕਾਨੂੰਨ ਦੇ ਰਾਹੀਂ ਕੰਮ ਕਰ ਰਿਹਾ, ਤੇ ਉਹਦੇ ਪੈਸੇ ਉਹਨੂੰ ਕਹਿੰਦੇ ਕੁਛ ਨਹੀਂ। ਉੱਥੇ ਜਦੋਂ ਰੋਡ ਜਾਮ ਕੀਤਾ, ਫਿਰ ਜਾ ਕੇ SDM ਆਇਆ, ਫਿਰ 2 ਲੱਖ ਰੁਪਈਆ ਨਰੇਗਾ ਦੇ ਵਰਕਰ ਚੋਂ, ਤੇ DC ਨੇ ਕਿਹਾ ਵੀ ਮੈਂ ਆਪਦੇ ਕੋਟੇ ਚੋਂ 2-2.5 ਲੱਖ ਰੁਪਈਆ ਦੇਵਾਂਗਾ। ਫਿਰ ਅਸੀਂ ਕਿਹਾ ਬੱਚੇ ਦੀ ਨੌਕਰੀ ਦਾ ਵੀ, ਜਦੋਂ ਉਹ ਨੌਕਰੀ ਕਿਹੜੀ ਪ੍ਰੋਵੀਜ਼ਨ ਦਿੰਦੇ ਹੋ ਤੁਸੀਂ, ਜਿਹੜਾ ਇਹਦਾ ਵਰਕ ਦਾ ਕੰਮ ਆ ਸੀ, ਇਹ ਤਾਂ ਮੌਤ ਹੋਈ ਆ। ਫਿਰ ਉਹ ਦੱਸਣ ਲੱਗਿਆ, ਉਹ ਕਹਿੰਦੇ ਵੀ ਅਸੀਂ ਤੁਹਾਡੀ ਜਿਹੜੀ ਫਾਈਲ ਬਣਾ ਕੇ ਉੱਪਰ ਭੇਜਾਂਗੇ, ਤੇ ਉਦੋਂ ਪਹਿਲਾਂ ਅਸੀਂ DC ਰੇਟ ਦੇ ਉੱਤੇ ਇਹਨਾਂ ਦਾ ਇੱਕ ਮੁੰਡੇ ਨੂੰ ਦੇਵਾਂਗੇ। ਜਾਣੀ ਜੀ ਕਹਿਣ ਦਾ ਭਾਵ ਜਿਹੜੇ 25-30 ਤੋਂ ਗੱਲ ਕਰਦੇ, ਉਦੋਂ ਬਾਅਦ ਤਾਂ ਸਾਨੂੰ ਡੈੱਡ ਬੋਡੀ ਰੱਖ ਕੇ ਧਰਨਾ ਲਾਉਣਾ ਪਿਆ। ਤਾਂ ਕਿਰਤੀ ਲੋਕਾਂ ਨੂੰ ਹੈ ਤਾਂ ਸਰਕਾਰ ਦਾ ਕਾਨੂੰਨ ਆ ਇਹ, ਪਰ ਇਹਨਾਂ ਨੂੰ ਆਪਦੇ ਹੱਕ ਲੈਣ ਦੀ ਖਾਤਰ ਡੈੱਡ ਬੋਡੀਆਂ ਸੜਕਾਂ 'ਤੇ ਰੱਖਣੀਆਂ ਪੈ ਰਹੀਆਂ ਨੇ। ਇਹ ਹਾਲ ਦਾ ਕੀ ਕਹੋਗੇ ਫਿਰ? ਇਹ ਕਾਨੂੰਨ, ਇਹੀ ਕਾਨੂੰਨ ਦੋ ਇਸੇ ਦੇਸ਼ ਦੇ ਵਿੱਚ ਦੋ ਅਲੱਗ-ਅਲੱਗ ਵਿਅਕਤੀਆਂ ਲਈ ਅਲੱਗ-ਅਲੱਗ ਜੇ ਹੈ। ਜੇ ਕੋਈ ਅਮੀਰ ਹੈ ਤਾਂ ਉਹਨੂੰ ਤਾਂ ਇਸ ਤਰੀਕੇ ਦੇ ਨਾਲ ਲੈਂਡ ਪੂਲਿੰਗ ਵਰਗੀਆਂ ਨੀਤੀਆਂ ਲਿਆ ਕੇ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੀਆਂ ਕੋਸ਼ਿਸ਼ਾਂ, ਅੰਬਾਨੀ ਅਡਾਨੀ ਵਰਗਿਆਂ ਨੂੰ, ਤੇ ਤੁਹਾਡੇ ਵਰਗਿਆਂ ਨੂੰ ਜੇਕਰ ਕੰਮ ਤੇ ਗਿਆ ਹੋਇਆਂ ਦੀ ਮੌਤ ਹੋ ਜਾਵੇ ਤਾਂ ਤਰਲੇ ਕੱਢਣੇ, ਤਾਂ ਸੜਕਾਂ ਤੇ ਲਾਸ਼ਾਂ ਰੱਖਣੀਆਂ ਪੈ ਜਾਣ। ਦੇਖੋ ਇਹ ਤਾਂ ਹੈਗਾ ਹੀ ਆ ਪੰਜਾਬ ਦੇ ਵਿੱਚ, ਜਿਹੜੇ ਕਿਰਤੀ ਲੋਕ ਨੇ ਉਹਨਾਂ ਨੂੰ ਆਪਦੀਆਂ ਡੈੱਡ ਬੋਡੀਆਂ ਸੜਕਾਂ 'ਤੇ ਰੱਖ ਕੇ ਫਿਰ ਕਿਤੇ ਮਾੜੀ ਮੋਟੀ ਉਹਨੂੰ ਇਨਸਾਫ ਨਹੀਂ ਕਹਿ ਸਕਦੇ, ਮਾੜੀ ਮੋਟੀ ਅੱਖਾਂ ਪੁੰਝਣ ਵਾਲਾ ਸਰਕਾਰ ਕੰਮ ਕਰ ਰਹੀ ਹੈ, ਕਿਉਂਕਿ ਉਹ ਵੀ ਤਾਂ ਲੈਣੇ ਕਿ ਇਹਨਾਂ ਤੋਂ ਵੋਟਾਂ ਲੈਣੀਆਂ, ਤਾਂ ਉਹ ਮਾੜੇ ਜਾਂਦੇ ਆ। ਤੁਸੀਂ ਲੈਂਡ ਪੂਲਿੰਗ ਪਾਲਿਸੀ ਦੀ ਗੱਲ ਕੀਤੀ, ਸਰਕਾਰ ਨੇ ਕਹਿਤਾ ਵੀ ਤੁਸੀਂ ਖੇਤੀ ਵੀ ਕਰੀ ਜਾਓ, 50,000 ਰੁਪਈਆ ਤੁਹਾਡੇ ਅਕਾਊਂਟ 'ਚ, ਜਦੋਂ ਅਸੀਂ ਉਸਾਰੀ ਕਰਨ ਲੱਗੇ ਤਾਂ ਲੱਖ ਰੁਪਈਆ ਤੁਹਾਡੇ ਅਕਾਊਂਟ 'ਚ ਪਊਗਾ, ਤੇ ਤੁਹਾਨੂੰ 1,000 ਦਾ ਰੈਸੀ ਪਲਾਟ ਤੇ 200 ਦਾ ਜਿਹੜਾ ਉਹ ਤੁਹਾਨੂੰ ਉਹ ਕਮਰਸ਼ੀਅਲ ਪਲਾਟ ਦੇਵਾਂਗੇ, ਤੇ ਉਹਦੇ 'ਚ ਤੁਹਾਨੂੰ ਉਹ ਬਣਾ ਕੇ 4 ਮੰਜ਼ਿਲਾ ਸ਼ੋਰੂਮ ਬਣਾ ਕੇ ਦੇਵਾਂਗੇ। ਤੇ ਕਦੇ ਪੰਜਾਬ ਦੀ ਸਰਕਾਰ ਭਗਵੰਤ ਮਾਨ ਤੇ ਉਹਦੇ MP, ਉਹਨਾਂ ਦੇ 117 MLA ਕਿਸੇ ਦਾ ਮੂੰਹ ਟੁੱਟ ਜੇ, ਕਿਸੇ ਨੇ ਕਿਹਾ ਵੀ ਜਿਹੜੇ ਮਜ਼ਦੂਰਾਂ ਦੇ ਘਰ ਆਏ ਨੇ ਤੇ ਉਹਨਾਂ ਦਾ ਬਦਲਵਾਂ ਪ੍ਰਬੰਧ ਕੀ ਕੀਤਾ ਸਰਕਾਰ ਨੇ? ਤੁਹਾਨੂੰ ਪਿੰਡਾਂ ਦੇ ਵਿੱਚ 5-5 ਮਰਲੇ ਦਾ ਪਲਾਟ ਮਿਲ ਸਕਦਾ ਹੈ ਸ਼ਾਮਲਾਟ ਦੀ ਜ਼ਮੀਨ 'ਚੋਂ, ਉਹਦੇ ਲਈ ਵੀ ਕੋਈ ਨਹੀਂ ਆਵਾਜ਼ ਕਰਦਾ। ਨਹੀਂ ਸ਼ਾਮਲਾਟਾਂ ਜਿਹੜੀਆਂ ਪਿੰਡਾਂ ਦੇ ਵਿੱਚ ਹੈ ਹੀ ਨੇ, ਪਹਿਲਾਂ ਹੈ ਕਿੱਥੇ ਨੇ? ਜਿਹੜੀਆਂ ਸ਼ਾਮਲਾਟਾਂ ਲੁਧਿਆਣੇ ਦੇ ਵਿੱਚ ਤਾਂ ਪਹਿਲੇ ਦੱਬੀ ਬੈਠੇ ਆ, ਕਿਹੜੀਆਂ ਸ਼ਾਮਲਾਟਾਂ ਨੇ? ਉਹ ਤਾਂ ਪਿੰਡਾਂ ਦੇ ਜਿਹੜੇ ਤਾਂ ਚੌਧਰੀ ਨੇ ਦੱਬੀ ਬੈਠੇ ਆ, ਜੇ ਹੈਗੀ ਆ ਤਾਂ ਕੋਈ ਦਿੰਦਾ ਕੋਈ ਨਹੀਂ। ਜਿਹੜੀ 5 ਮਰਲੇ ਦਾ ਪਲਾਟ ਆ, ਫਿਰ ਪੰਚਾਇਤ ਨੂੰ ਵੋਟਾਂ ਤੁਸੀਂ ਕਾਹਦੇ ਲਈ ਪਾਉਂਦੇ ਹੋ ਜੇਕਰ ਗੱਲ ਹੀ ਨਹੀਂ ਮੰਨਦੇ ਤਾਂ? ਦੀ ਪੰਚਾਇਤ ਅਸੀਂ ਸਰਕਾਰਾਂ ਨੂੰ ਚੁਣਿਆ, ਚੁਣਿਆ ਸੀ ਅਸੀਂ, ਪਹਿਲੇ ਨੂੰ ਚੁਣਿਆ ਸੀ, ਉਹਨੇ ਤਲਵੰਡੀ ਸਾਬੋ ਦੇ ਕੋਲ ਗੁਟਕਾ ਸਾਹਿਬ ਮੱਥੇ ਨੂੰ ਫੜ ਕੇ 7 ਵਾਰੀ ਹੱਥ ਲਾਇਆ ਸੀ ਵੀ ਮੈਂ ਭਾਈ ਆਦੀ ਗੁਟਕਾ ਸਾਹਿਬ ਦੀ ਸਹੁੰ ਖਾਨਾ, ਮੈਂ ਹਰ ਪਰਿਵਾਰ ਦੇ ਇੱਕ ਬੰਦੇ ਨੂੰ ਨੌਕਰੀ ਦੇਵਾਂਗਾ, 4 ਮਹੀਨੇ ਨਸ਼ਾ ਖਾਤਮਾ ਕਰੇਗਾ। ਅਸੀਂ ਤਾਂ ਦੇਖਿਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਗੁਰੂ ਮੰਨਦੇ ਆ, ਵੀ ਸਾਡੇ ਯਾਰ ਗੁਰੂ ਦੀ ਸਹੁੰ ਚੱਕ ਲਈਏ ਨੇ, ਇਹ ਤਾਂ ਹੁਣ ਸਾਡੇ ਪਾਰਨ ਤਾਰੇ ਕਰੂ, ਅਸੀਂ ਉਹਨੂੰ ਵੋਟਾਂ ਪਾਤੀਆਂ, ਉਹਨੂੰ ਬਣਾਤਾ। ਉਦੋਂ ਪਹਿਲਾਂ ਅਸੀਂ ਅਕਾਲੀ ਦਲ ਨੂੰ ਇਸ ਕਰਕੇ ਪਾਈ ਜਾਵੇ ਪੰਥ ਦਾ ਰਖਵਾਲਾ, ਇਹ ਸਾਨੂੰ ਅਸੀਂ ਵੋਟਾਂ ਉਹਨੂੰ ਪਾਈ ਕੇ ਸਹਿ ਸਾਨੂੰ ਇਹ ਲੈ ਕੇ ਆਊ। ਵੱਡਾ ਡਰਾਮੇਬਾਜ਼ ਆਇਆ ਸੀ, ਇਹਨੇ ਭਗਤ ਸਿੰਘ ਦੀ ਪੱਗ ਬੰਨ੍ਹ ਕੇ ਖੜਕੜ ਸਰਾਂ ਦੀ ਭਗਤ ਸਿੰਘ ਦੀਆਂ ਸੌਂਹਾਂ ਚੱਕਦਾ ਸੀ। ਅਸੀਂ ਕਿਹਾ ਯਾਰ ਪਹਿਲਿਆਂ ਨੇ ਨਹੀਂ ਕੀਤਾ, ਸ਼ਾਇਦ ਕੁਛ ਬਦਲਾਅ ਆਊਗਾ, ਅਕਾਲੀ ਕਾਂਗਰਸ ਨੇ ਸਾਡਾ ਦੇਸ਼ ਲੁੱਟ ਕੇ ਖਾ ਲਿਆ, ਵੀ ਇਹ ਤੀਜੇ ਲੈ ਲਓ। ਇਹ ਉਹਨਾਂ ਦੇ ਪਤੰਦਰ ਨਿਕਲੇ। ਲੈਂਡ ਪੂਲਿੰਗ ਪਾਲਿਸੀ ਦੇ ਨਾਲ ਸਾਡੇ ਘਰਾਂ ਦੇ ਘਰ ਜਿਹੜੇ ਅਸੀਂ ਕਹਿੰਦੇ ਆ ਮਨਰੇਗਾ ਦਾ ਕਾਨੂੰਨ ਜਿਹੋ ਜਿਹਾ ਹੈਗਾ ਰਹਿਣ ਦਿਓ, ਜਿਹੜੇ ਕੰਮ ਹੈਗੇ ਰਹਿਣ ਦਿਓ, ਉਹ ਕੰਮ ਕਰ। ਘੱਟੋ ਘੱਟ ਅਸੀਂ ਮਾੜੇ ਮੋਟੇ 100 ਦਿਨ ਕਰਕੇ ਉਹਦਾ ਗੁਜ਼ਾਰ ਤਾਂ ਚਲਾ ਲੈਂਦੇ ਹਾਂ, ਘਰ ਦੀ ਰੋਟੀ ਦਾ ਖਾ ਲੈਂਦੇ ਹਾਂ। ਤੁਸੀਂ ਤਾਂ ਉਹਨਾਂ ਤੇ ਵੀ ਡਾਕਾ ਮਾਰ ਲਿਆ। ਇਸ ਲਈ ਪੰਜਾਬ ਦੇ ਲੋਕ ਨੇ ਪਹਿਲੀਆਂ ਸਰਕਾਰਾਂ ਨੂੰ ਵੀ ਹਾਇਆ, ਤੁਸੀਂ ਕਿਹਾ ਅਸੀਂ ਵੋਟਾਂ ਪਾਈਆਂ, ਅਸੀਂ ਵੋਟਾਂ ਪਾਉਂਦੇ ਹਾਂ, ਅਸੀਂ ਬਣਾਉਂਦੇ ਹਾਂ, ਪਰ ਅਸੀਂ ਸੱਤਰੇ ਚਾੜ ਕੇ ਡਿੱਗਣ ਵੀ ਜਾਣਦੇ ਹਾਂ। ਇਹ ਡਿੱਗਿਆ ਪਹਿਲੀਆਂ ਸਰਕਾਰਾਂ ਨੂੰ ਚੇਤੇ ਕਰਾਇਆ, ਧੂੜ ਚਟਾਈ ਆ। ਪਰ ਇਹ ਤਾਂ ਵਿੱਚ ਨਹੀਂ ਜਾਣਦੇ ਜੀ, ਕਿਸਾਨ ਆਗੂ ਐਡੇ ਵੱਡੇ ਕਿਸਾਨ ਆਗੂ ਨੇ, ਉਹਨਾਂ ਨੂੰ ਕਹਿੰਦੇ ਨੇ ਵੀ ਇਹ ਨਾ ਖੇਤ ਕਦੋਂ ਗਏ ਨੇ, ਇਹਨਾਂ ਨੂੰ ਪੁੱਛੋ, ਇਹ ਤਾਂ ਝੂਠੇ ਨੇ, ਇਹ ਕਿਸਾਨ ਆਗੂ ਥੋੜੀ ਨੇ, ਤਾਂ ਪੈਸੇ ਇਕੱਠੇ ਕਰਦੇ ਨੇ। ਜਾਂ ਮਜ਼ਦੂਰਾਂ ਦੇ ਆਗੂ ਨੇ, ਉਹਨਾਂ ਨੂੰ ਵੀ ਐਂ ਕਹਿ ਦੇਣਗੇ। ਫਿਰ ਇਹ ਤਾਂ ਬਹੁਤ ਕੁਛ ਨੇ, ਕਹਿਣ ਨੂੰ ਗੱਲਾਂ ਬਹੁਤ ਨੇ, ਅਮਲ ਦੇ ਵਿੱਚ ਲਿਆਉਣ ਨਾ ਕੀ ਆ, ਅਮਲ ਦੇ ਵਿੱਚ ਲਿਆ ਕੇ ਦਿਖਾਉਣ ਕੀ ਆ। ਉਹ ਕਹਿਣ ਨੂੰ ਤਾਂ ਮੈਂ ਕਹਿ ਦੇਣਾ ਵੀ ਭਗਵੰਤ ਮਾਨ ਕੋਲ ਵੀ ਇਹਦੇ ਕੋਲ ਬਹੁਤ, ਕਹਿਣ ਦੀ ਗੱਲਾਂ ਨਹੀਂ। ਮੈਂ ਤਾਂ ਇੱਕ ਪੰਜਾਬ ਦੇ ਲੋਕਾਂ ਨੂੰ ਇੱਕ ਅਸੀਂ ਧੋਖਾ ਖਾਧਾ ਪੰਜਾਬ ਦੇ ਲੋਕਾਂ ਨੇ। ਜਿਹੜਾ ਬੰਦਾ ਆਪਦਾ ਪਰਿਵਾਰ ਨਹੀਂ ਸਾਂਭ ਸਕਦਾ, ਉਹ ਪੰਜਾਬ ਕੀ ਸਾਂਭੂ? ਠੀਕ ਆ, ਉਹ ਉਸ ਜਿਹੇ ਬੰਦੇ ਨੂੰ ਅਸੀਂ ਡਾਮ ਡੋਰ ਦਿੱਤੀ, ਜਿਹੜਾ ਚੁਟਕਲੇਬਾਜ਼ ਡਰਾਮੇਬਾਜ਼ ਜਿਹੜਾ ਲੈ ਕੇ ਆ। ਪੰਜਾਬ ਦੇ ਲੋਕ ਨੇ, ਪੰਜਾਬ ਦੇ ਲੋਕ ਸਬਰ ਦਾ ਪਿਆਲਾ ਜੇ ਇਹਨਾਂ ਨੂੰ ਪਾ ਕੇ ਵੋਟਾਂ ਪਾ ਕੇ ਬਣਾਇਆ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਹਾਲ ਉਹੀ ਕਰਨੇ ਜਿਹੜੇ ਅਕਾਲੀ ਕਾਂਗਰਸ ਨੇ ਕੀਤੇ। ਲੋਕ ਬਦਲ ਲਿਆਉਣਗੇ, ਲੋਕ ਸੱਚਮੁੱਚ ਲੋਕਾਂ ਦਾ ਬਦਲ ਲਿਆਉਣਗੇ, ਲੋਕ ਉੱਠਣਗੇ।
ਲੋਕਾਂ ਦੀ ਆਵਾਜ਼ ਉੱਠੂ। ਲੋਕ ਕਦੇ ਵਿਰਥੇ ਨਹੀਂ ਜਾਂਦੇ। ਭਗਤ ਸਿੰਘ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਇੱਥੇ, ਉਹ ਹਲੇ ਕੁਰਬਾਨੀਆਂ ਦਾ ਖੂਨ ਪੰਜਾਬ ਦੇ ਲੋਕਾਂ ਦੇ ਵਿੱਚ ਹੈਗਾ। ਇਹ ਜਾਗਦੀ ਜਗੀਰ ਵਾਲੇ ਲੋਕ ਨੇ। ਇਹ ਪੰਜਾਬ ਦੀ ਸਰਕਾਰ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ। ਇਹ ਸ਼ੁਕਰੀਆ ਜੀ। ਤੁਸੀਂ ਇੱਧਰ ਆਇਓ ਬੀਬੀ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਸੀ? ਮੈਂ ਕਹਿਣਾ ਚਾਹੁੰਦੀ ਹਾਂ ਵੀ ਪਹਿਲੀ ਗੱਲ ਤਾਂ ਅਸੀਂ ਇੱਥੇ ਕੰਮ ਕਰਦੇ ਹਾਂ, 3 ਟਾਈਮ ਅਸੀਂ ਫੋਟੋ ਲਹਾਉਣ ਜਾਂਦੇ ਹਾਂ। ਕਿੱਥੇ ਅਸੀਂ ਪਿੰਡ ਤੋਂ ਬਾਹਰ ਫੋਟੋ ਲਵਾ ਕੇ ਆਉਂਦੇ ਹਾਂ, ਪਿੰਡ 'ਚ ਅਸੀਂ ਕੰਮ ਕਰਦੇ ਹਾਂ। ਫਿਰ ਸਾਨੂੰ ਪਤਾ ਕੀ ਕਹਿੰਦੇ ਆ, ਇਹ ਕੀ ਕੰਮ ਕਰਦੀਆਂ, ਇਹ ਬੇਲੀਆਂ ਤੁਰੀਆਂ ਫਿਰਦੀਆਂ ਸੜਕਾਂ ਤੇ ਫਿਰਨ ਵਾਸਤੇ ਵੀ ਸਾਨੂੰ ਸਰਕਾਰ ਨੇ ਤੋਰਿਆ ਹੋਇਆ ਵੀ ਉੱਥੇ ਫੋਟੋ ਲਹਾਓ ਤੇ ਉੱਥੇ ਕੰਮ ਕਰੋ। 3-3 ਕਿਲੋਮੀਟਰ ਤੇ ਅਸੀਂ ਕੰਮ ਕਰਨ ਜਾਂਦੇ ਹਾਂ। ਫਿਰ ਉਦੋਂ ਬਾਅਦ 'ਚ ਫਿਰ ਲੋਕ ਪਤਾ ਕੀ ਕਹਿੰਦੇ ਆ, ਇਹ ਕੀ ਕੰਮ ਕਰਦੀਆਂ ਤੇ ਬੇਲੀਆਂ ਫਿਰਦੀਆਂ, ਜਿਹਦੇ ਵਿੱਚ ਜ਼ਿਮੀਂਦਾਰ ਲੋਕ ਵੀ ਹਰੇਕ ਆਦਮੀ ਸਾਨੂੰ ਉਂਗਲ ਚੱਕਦਾ। ਅਸੀਂ ਮਜ਼ਦੂਰ ਬਣ ਕੇ ਸਾਡੀ ਮਜ਼ਦੂਰਾਂ ਦੀਆਂ ਵੋਟਾਂ ਤੇ ਸਰਕਾਰ ਬਣਦੀ ਆ। ਕੋਈ ਸਰਕਾਰ ਜ਼ਿਮੀਂਦਾਰਾਂ ਦੇ ਤੇ ਕੋਈ ਮਹਾਜਨਾਂ ਦੇ ਸਿਰ ਤੇ ਨਹੀਂ ਬਣਦੀ। ਸਾਡੀ ਸਭ ਤੋਂ ਜ਼ਿਆਦਾ ਵੋਟ ਹੁੰਦੀ ਆ। ਸਾਨੂੰ ਹੀ ਢਾਇਆ ਜਾਂਦਾ, ਸਾਨੂੰ ਹੀ ਹਰ ਥਾਂ ਤੇ ਬੋਲਿਆ ਜਾਂਦਾ ਵੀ ਇਹ ਗਰੀਬ ਜਨਤਾ ਸਭ ਤੋਂ ਥੱਲੇ ਸਾਨੂੰ ਹੀ ਦਿਖਾਇਆ ਜਾਂਦਾ। ਪਰ ਅਸੀਂ ਮਿਹਨਤ ਕਰਦੇ ਹਾਂ, ਅਸੀਂ ਆਪਦੀ ਰੋਟੀ ਖਾਂਦੇ ਹਾਂ, ਪਰ ਕਿਸੇ ਤੋਂ ਅਸੀਂ ਮੰਗ ਕੇ ਨਹੀਂ ਖਾਂਦੇ। ਸਾਨੂੰ ਉਹ ਵੀ ਕਰਨ ਦਾ ਅਧਿਕਾਰ ਨਹੀਂ ਦਿੰਦੀ ਸਰਕਾਰ। ਉਹ ਵੀ ਕਹਿੰਦੇ ਆ ਵੀ ਇਹ ਭੁੱਖੇ ਮਰਨ। ਵੋਟਾਂ ਨੂੰ ਵੋਟਾਂ ਤਾਂ ਗਿਣਦੇ ਨੇ, ਪਰ ਅੱਜ ਕੱਲ ਉਹ ਇਹ ਸਿਸਟਮ ਚੱਲਦਾ ਵੀ ਜੇਕਰ ਕੋਈ ਵੋਟ ਨਹੀਂ ਪਾਉਂਦਾ, ਖਾਸ ਤੌਰ ਤੇ ਗਰੀਬ ਤਬਕੇ ਦੇ ਵਿੱਚੋਂ, ਉਸ ਨੂੰ ਪੈਸੇ ਨਾ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸਿੱਧਾ ਵੀ ਆਹ ਚੱਕੋ ਪੈਸੇ ਤੇ ਤੁਸੀਂ ਸਵੇਰ ਨੂੰ ਜਿਹੜੀਆਂ ਵੋਟਾਂ ਨੇ ਉਹ 'ਚ ਸਾਨੂੰ ਪਾਉਣੀਆਂ ਨੇ। ਫਿਰ ਉਹ ਵੀ ਤਾਂ ਸਾਨੂੰ ਸਮਝਣਾ ਚਾਹੀਦਾ ਨਾ ਵੀ ਅਸੀਂ ਵੋਟਾਂ ਪੈਸੇ ਲੈ ਕੇ ਕਦੀ ਨਾ ਪਾਈਏ। ਬੇਸ਼ੱਕ ਅਮੀਰ ਹੈ ਗਰੀਬ ਹੈ, ਉਹ ਵਾਲਾ ਪਾੜਾ ਇਸੇ ਕਰਕੇ ਵੱਧਦਾ ਜਾ ਰਿਹਾ ਲੱਗਦਾ। ਸਾਨੂੰ ਭਗਵੰਤ ਮਾਨ ਨੇ ਕਿਹਾ ਸੀ ਵੀ ਤੁਹਾਡੇ ਖਾਤੇ ਦੇ ਵਿੱਚ 1000 ਰੁਪਈਆ ਪਾਵਾਂਗੇ। ਸਾਨੂੰ ਘਰ ਘਰ ਵਿੱਚ ਆ ਕੇ ਸਾਡੇ ਖਾਤੇ ਨੰਬਰ ਲੈ ਗਏ, ਸਾਤੋਂ ਹਰੇਕ ਚੀਜ਼ ਮੰਗਵਾਈ ਗਈ, ਸਾਰੇ ਪ੍ਰੂਫ ਲੈ ਕੇ। ਸਾਨੂੰ ਹਜੇ ਤੱਕ 1000 ਰੁਪਈਆ ਨਹੀਂ ਆਇਆ। ਜਦੋਂ ਜਾਂਦਾ 1000 ਰੁਪਈਆ ਪਾ ਜੂਗਾ, ਫਿਰ ਦੁਬਾਰੇ ਵੋਟਾਂ ਲੈਣ ਦਾ ਮਾਰਾ ਭਗਵੰਤ ਮਾਨ। ਇੱਕ ਵਾਰੀ ਪਾਇਆ ਤੇ ਦੇ ਦੋਗੇ ਦੁਬਾਰਾ ਵੋਟ? ਇੱਕ ਵਾਰੀ ਇਹੀ ਗੱਲ ਵਾ ਨਾ, ਦੁਬਾਰੇ ਖਰੀਦਦੇ ਆ ਗਰੀਬ ਲੋਕ ਨੂੰ। ਗਰੀਬ ਲੋਕ ਨੂੰ ਖਰੀਦਦੇ ਆ ਇਹ ਸਰਕਾਰਾਂ ਗੰਦੀਆਂ। ਗਰੀਬ ਲੋਕ ਆ ਨਾ ਜਿਹੜੇ, ਅਗਲਾ ਕਹਿੰਦਾ ਚੱਲ ਸਾਡਾ ਅੱਜ ਆਟੇ ਦੀ ਥੈਲੀ ਆ ਜੂ, ਅੱਜ ਸਾਡਾ ਘਰ ਦਾ ਖਰਚ ਤੁਰ ਪੂ। ਉਹਦੇ ਮਤਲਬ ਕਿ ਗਰੀਬ ਲੋਕ ਵੋਟ ਪਾ ਦਿੰਦੇ ਆ। ਜ਼ਿਮੀਂਦਾਰ ਵੀ ਆ ਕੇ ਕਹਿੰਦੇ ਤੇ ਤੂੰ ਇੱਥੇ ਹੀ ਵੋਟ ਪਾਉਣੀ ਆ, ਤੇ ਸਾਨੂੰ ਕੋਈ ਵੀ ਨਹੀਂ ਪੁੱਛਦਾ। ਜੇ ਘਰ ਹੈਗੀ ਤਾਂ ਖਾ ਲਾ, ਤੇ ਕੋਈ ਵੀ ਨਹੀਂ ਪੁੱਛਦਾ। ਜੀ ਜੀ। ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਕੁਝ ਸੰਤਾ ਆਹੀ ਆ ਬੀਬੀ ਨੇ ਕਹੀ ਸੀ ਕਿ 3 ਮੀਲ ਤੋਂ ਤੋੜ ਦਿੰਦੇ ਹਾਂ ਧੁੱਪ 'ਚ। ਉਹ ਜੱਟ ਬੈਠੇ ਹੀ ਕਹੀ ਜਾਂਦੇ ਨੇ। ਮੈਨੂੰ 20 ਸਾਲ ਹੋ ਗਏ ਨਰੇਗਾ ਚੱਲ ਕੇ ਨੂੰ। ਅੱਛਾ। ਆ ਕਿਸੇ ਨੇ ਅੱਖ ਦੀ ਦਵਾਈ ਨੂੰ 2000 ਰੁਪਇਆ ਲੱਗ ਗਿਆ ਤੇ ਗਰਮੀ ਨਾਲ ਖਰਾਬ ਹੋ ਗਈ ਸੀ ਉੱਥੇ। ਅੱਛਾ। ਆਹੋ। ਤੇ ਰੋਜ਼ 3 ਵਾਰੀ ਹਾਜ਼ਰੀ ਲਾਉਣੀ ਪੈਂਦੀ ਹੈ। ਹੋਰ ਜਾਂ ਹੁਣ ਬੁੜੀਆਂ ਜਾਂਦੀਆਂ ਨੇ ਉੱਥੋਂ, ਹੁਣ ਇੱਧਰ ਕੰਮ ਚੱਲਦਾ, ਦੂਏ ਬੰਦੇ ਦੇ ਬਾਦਪੁਰ ਜਾਣਾ ਪੈਂਦਾ, ਉੱਧਰ ਮੜੀਆਂ 'ਚ। ਕਿੰਨੇ ਕਿਲੋਮੀਟਰ ਪੈ ਜਾਂਦਾ? 2 ਕਿਲੋਮੀਟਰ ਤੋਂ ਘੱਟ ਨਹੀਂ ਪੈਂਦਾ। ਤੁਰ ਕੇ ਜਾਂਦੇ ਹੋ? ਹੋਰ ਸਾਡੇ ਕੋਲ ਜਹਾਜ਼ ਨੇ। ਅੱਛਾ ਜੀ। ਨਹੀਂ ਅੱਕੇ ਹੋਏ ਬੋਲਦੇ ਨੇ, ਹੱਸਣ ਵਾਲੀ ਗੱਲ ਨਹੀਂ ਜੀ। ਅੱਕੇ ਹੋਏ ਬੋਲਦੇ ਹੋ। ਹੋਰ ਜੀ ਅੱਕੇ ਬੋਲਦੇ। ਫਿਰ ਜਦੋਂ ਅਫਸਰ ਆਉਂਦੇ ਨੇ, ਅਫਸਰ ਗੱਲ ਕਰ, ਬੀਬੀ ਹੁਣੀ ਕਿਹਾ ਵੀ ਉਹ ਕਹਿੰਦੇ ਨੇ ਵੀ ਉਦਾਂ ਹੀ ਤੁਰੇ ਫਿਰਦੇ ਨੇ, ਕੰਮ ਕਿਹੜਾ ਕਰਦੇ ਨੇ? ਜੱਟੇ ਕਹਿੰਦੇ ਨੇ ਸਾਡੇ ਪਿੰਡ ਦੇ। ਹਾਂ। ਕੋਈ ਆ ਚੱਲੀਆਂ ਗਈਆਂ ਇੱਧਰ ਨੂੰ, ਐਂ ਕਹੀ ਜਾਂਦੇ ਨੇ। ਅੱਛਾ। ਹੁਣ ਜੀ ਕੀ ਕਹੀਏ ਭਾਈ, ਜਾਂ ਗਰੀਬ ਆ। ਨਾਲੀਆਂ ਦਾ ਗਾਰਾ ਵੀ ਕਹਿੰਦੇ ਚੱਕ ਲੋ। ਉਹ ਤਾਂ ਜੀ ਆਪਦੀ ਤੜੀ ਨਾਲ ਨਹੀਂ ਚੱਕਦੇ। ਅੱਛਾ। ਦਿਹਾੜੀ ਦਾ ਪਾ ਕੇ ਪਹਿਲੀਆਂ ਵੀ ਚਲੀ ਜਾਂਦੀਆਂ ਨੇ, ਸਾਨੂੰ ਐਂ ਕਹਿੰਦੇ ਨੇ ਦਿਹਾੜੀ ਪਾ ਕੇ ਚਲੀ ਜਾਂਦੀਆਂ ਨੇ ਬੇਲੀਆਂ, ਕੋਈ ਤਸਲਾਂ ਨਹੀਂ ਚੱਕਦੀਆਂ, ਕੁਝ ਹੋਰ ਨਹੀਂ ਚੱਕਦੀਆਂ। ਇਹ ਪਿੰਡ ਦੇ ਲੋਕ ਹੀ ਕਹੀ ਜਾਂਦੇ। ਹਾਂਜੀ, ਪਿੰਡ ਦੇ ਲੋਕ। ਅਸੀਂ ਅਸਲ ਦੇ ਵਿੱਚ ਸ਼ਬਦ ਗੁਰੂ ਤੋਂ ਇੰਨੇ ਟੁੱਟ ਚੁੱਕੇ ਆ। ਅਸੀਂ ਗੁਰੂ ਨਾਨਕ ਦੀ ਧਰਤੀ ਤੇ ਰਹਿੰਦਿਆਂ ਹੋਇਆਂ ਵੀ ਇਹੋ ਜੀਆਂ ਗੱਲਾਂ ਕਰਦੇ ਆ ਕਿ ਇਹ ਜਾਤੀਵਾਦ ਜਿਹੜਾ ਪਾੜਾ ਹੈ, ਇਹ ਸਾਨੂੰ ਲੈ ਡੁੱਬੂਗਾ, ਡੁੱਬ ਵੀ ਰਿਹਾ ਹੈ। ਇੱਧਰ ਕੁਝ ਕਹਿਣਾ ਚਾਹੁੰਦੇ ਨੇ, ਕੀ ਕਹਿਣਾ ਚਾਹੁੰਦੇ ਹੋ? ਜੀ। ਇਹ ਤਾਂ ਪੰਜਾਬ ਸਰਕਾਰ ਨੇ ਸਾਨੂੰ ਸਾਰਿਆਂ ਨੂੰ ਵੱਧ ਲੁੱਟ ਲਿਆ। ਹਾਂ। 2500 ਪੈਨਸ਼ਨ ਕਰਿਆ ਸੀਗਾ, 1000 ਰੁਪਿਆ ਲੜਕੀਆਂ ਨੂੰ ਦੇਣਾ ਕਰਿਆ ਤੀ। 4 ਸਾਲ ਹੋ ਗਏ ਹਲੇ ਚੈੱਕ ਨਹੀਂ ਕੱਟ ਹੋਏ ਉਹ ਤੋਂ। ਇਹੀਆਂ ਸਰਕਾਰਾਂ ਸਾਨੂੰ ਨਹੀਂ ਚਾਹੀਦੀਆਂ। ਇਹ ਤਾਂ ਸਾਰਿਆਂ ਨੂੰ ਠੱਗ ਨਿਕਲਿਆ। ਸੜਕਾਂ ਦੀਆਂ ਵੀਡੀਓ ਬਣਵਾਉਂਦਾ ਤੀ, ਜਾ ਕੇ ਮਹੋਲੀ ਖੁਰਦ ਦੇ ਵਿੱਚ ਦੇਖੋ, 4 ਕਿਲੋਮੀਟਰ ਦਾ 4 ਗੇਰੀ ਦਰਖਾਸਤਾਂ ਦੇ ਚੁੱਕੇ, ਹਲੇ ਤੱਕ ਸੜਕ ਨਹੀਂ ਬਣੀ। ਉੱਥੋਂ ਦੀ ਭਗਵੰਤ ਮਾਨ ਗੱਡੀ ਲੈ ਕੇ ਆਵੇ। ਠੀਕ ਹੈ ਜੀ। ਮੈਂ ਉਹਨੂੰ ਦੱਸੂਗਾ ਵੀ ਇਹ ਸੜਕਾਂ ਦਾ ਹਾਲ ਤੇਰੇ ਹੁੰਦੇ ਇਹ ਆ। ਤੂੰ ਵੀਡੀਓ ਬਣਾਉਂਦਾ ਤੀ, ਤੂੰ ਬਾਦਲਾਂ ਨੂੰ ਲੈਂਦਾ ਤੀ, ਕਾਂਗਰਸੀਆਂ ਨੂੰ ਲੈਂਦਾ ਤੀ। ਤੇਰੀ ਅੱਜ ਸਰਕਾਰ ਆ, ਤੂੰ ਕੀ ਕਰ ਰਿਹਾ? ਜੀ ਜੀ। ਬਿਲਕੁਲ ਨਿੱਲ ਹੈ ਇਹ ਦੋਨਾਂ ਨਾਲੋਂ ਹੀ। ਜੀ ਸ਼ੁਕਰੀਆ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਕੌਣ? ਜੀ ਜੀ। ਹੈਲੋ। ਹਾਂਜੀ। ਸਭ ਤੋਂ ਪਹਿਲਾਂ ਭਗਵਾਨ ਮਾਨ ਨੂੰ ਇਹ ਪੁੱਛਣਾ ਚਾਹੁੰਦੀ ਹਾਂ ਵੀ ਤੂੰ ਬੰਦਾ ਕਿਹਨੇ ਬਣਾਤਾ ਉਹ? ਠੀਕ ਹੈ ਨਾ? ਕਿੰਨੀਆਂ ਸਾਡੇ ਨਾਲ ਮੰਗਾ ਕਰਕੇ ਸਾਡੇ ਨਾਲ ਕੀ ਕਰ ਰਿਹਾ ਉਹ? ਬਾਕੀ ਗੱਲ ਹੈ ਨਰੇਗਾ ਦੀ। ਨਰੇਗਾ ਉਹੀ ਬੰਦ ਕਰਨ ਨੂੰ ਫਿਰਦੇ ਆ। ਹੈ ਇਹ ਤੇ ਸਾਡਾ ਤਾਂ ਫਿਰ ਮੰਗਣ ਵਾਲੀ ਹਾਲ ਆ। ਫਿਰ ਇਹ ਤਾਂ ਮੰਗਣ ਵਾਲਿਆਂ ਨੂੰ ਵੀ ਨਹੀਂ ਛੱਡਦੇ, ਉਹਨਾਂ ਦੇ ਵੀ ਡੀਐਨਏ ਟੈਸਟ। ਜਿਹੜੇ ਜ਼ਿਮੀਦਾਰ ਆ, ਜੇ ਅਸੀਂ ਦਰਾਂ ਨੂੰ ਸਮਾਰ ਰਹੇ ਨਰੇਗਾ ਵਾਲੀਆਂ, ਸਾਡਾ ਗਾਰਾ ਵੀ ਚੱਕ ਦੋ, ਸਾਡੇ ਘਾਹ ਵੀ ਖਰਤ ਦੋ, ਫਲਾਨਾ ਕਰ ਦੋ। ਤੁਸੀਂ ਤਾਂ ਵਿਹਲੀਆਂ ਦੁਨੀਆਂ ਫਿਰਦੀਆਂ। ਇਹ ਵਿਹਲੀਆਂ ਤੁਰੇ ਫਿਰਦੇ ਸੀ ਕਿ ਤੁਹਾਡੇ ਘਰ ਵਾਲੀਆਂ ਨੂੰ ਸਾਡੇ ਕੋਲੇ ਕਢਾਓ 2 ਘੰਟੇ, ਉਹਨੂੰ ਪਤਾ ਲੱਗੇ ਵੀ ਕਿਵੇਂ ਖੜਦੀਆਂ ਇੱਥੇ।
ਸਾਰੇ ਪਿੰਡਾਂ ਦੇ ਵਿੱਚ ਜਾਤੀ ਸੂਚਕ ਸ਼ਬਦ ਵੀ ਸੁਣਨ ਨੂੰ ਮਿਲਦੇ ਨੇ ਕੰਮ ਚੱਲਦੇ ਹੀ ਆ ਜੀ ਵਿਹੜੇ ਵਾਲੀਆਂ ਦੱਸਦੇ ਆ ਜੱਟ ਵੀ ਵਿਹੜੇ ਵਾਲੀਆਂ ਇਹ ਪਰ ਸਾਡੇ ਨਾਲ ਧੱਕਾ ਹੋ ਰਿਹਾ। ਜਵਾਬ ਦੇਣ ਨੂੰ ਜੀ ਕਰਦਾ ਫਿਰ ਜਵਾਬ ਦੇਣ ਨੂੰ ਜੀ ਕਰਦਾ ਸੀ ਕਹਿੰਦਾ ਸਾਡੇ ਭਗਵਾਨ ਤੋਂ ਸਾਡੇ ਪਿੰਡ ਆਵੇ ਅਸੀਂ ਦੱਸੀਏ ਉਹਨੂੰ ਵੀ ਤੂੰ ਕਿੱਦਾਂ ਨਾਮ ਤੈਨੂੰ ਅਸੀਂ ਦੱਸਾਂਗੇ ਵੀ ਤੂੰ ਹੈ ਕੀ ਚੀਜ਼। ਇਹ ਜਿਹੜਾ ਪਾੜਾ ਕਿੱਦਾਂ ਖਤਮ ਹੋਊ? ਤੁਸੀਂ ਤਾਂ ਪਿੰਡਾਂ 'ਚ ਰਹਿੰਦੇ ਹੋ ਤਾਂ ਭੈਣ ਭਾਈ ਦਾ ਹੋਊਗਾ ਸਾਨੂੰ ਹੋਣਾ ਚਾਹੀਦਾ ਸਾਥ ਹੋਣਾ ਚਾਹੀਦਾ। ਡਟ ਕੇ ਮੁਕਾਬਲਾ ਕਰੀਏ ਅਸੀਂ ਆਏ ਨੇ ਵੀ ਬੀਬੀਆਂ ਪਿੱਛੇ ਹਟ ਜਾਣ ਬੀਬੀਆਂ ਵੀ ਸਾਡੇ ਨਾਲ ਖੜਨ ਬੰਦੇ ਸਾਡੇ ਨਾਲ ਖੜਨ ਅਸੀਂ ਨਾਲ ਜਾਣ ਨੂੰ ਤਿਆਰ ਹਾਂ ਜਿੱਥੇ ਸਾਨੂੰ ਮਰਜ਼ੀ ਲੈ ਜਾਣ। ਸ਼ੁਕਰੀਆ ਧੰਨਵਾਦ ਬਹੁਤ ਬਹੁਤ। ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜੀ? ਸਾਡੇ ਕੋਲ ਜੀ ਥਾਂ ਨਹੀਂ ਹੈਗੇ 5-5 ਮਰਲੇ ਥਾਂ ਚਾਹੀਦਾ ਸਾਨੂੰ। ਅੱਛਾ ਜੀ ਉਹ ਤਾਂ ਆਪਣੀ ਪੰਚਾਇਤ ਨੂੰ ਕਹਿਣਾ ਪਊ ਪੰਚਾਇਤ ਹੱਕ 'ਚ ਹੈਗੀ। ਤੁਸੀਂ ਕਹੇਂਗੇ ਹੈ ਤੁਸੀਂ ਇਹ ਕਹੇਂਗੇ ਅਸੀਂ ਕਹਿ ਦਿੰਨੇ ਆ ਲਿਆਓ ਕਰਾਓ ਗੱਲ। ਹੋਰ ਫਿਰ ਇਹ ਜੀ ਤੁਹਾਡੇ ਕੋਲ ਪਿੰਡ 'ਚ ਹੱਕ ਹੈ ਤੁਸੀਂ ਪੰਚਾਇਤ ਨੂੰ ਲਿਖਤੀ ਰੂਪ 'ਚ ਦੇ ਸਕਦੇ ਹੋ ਵੀ ਭਾਈ ਮੇਰੇ ਕੋਲ ਰਹਿਣ ਦੇ ਲਈ ਥਾਂ ਨਹੀਂ ਹੈ। ਇਹ ਕਾਨੂੰਨ ਇਜਾਜ਼ਤ ਦਿੰਦਾ ਹੈ। ਤੁਸੀਂ ਉਹਨਾਂ ਨੂੰ ਲਿਖ ਕੇ ਦਵੋਗੇ ਫਿਰ ਉਹ ਉਸ ਐਪਲੀਕੇਸ਼ਨ ਨੂੰ ਅੱਗੇ ਤੋਰਨਗੇ। ਅੱਗੇ ਜਿਸ ਅਫਸਰ ਦੇ ਕੋਲ ਜਾਣੀ ਹੈ ਉਸ ਅਫਸਰ ਕੋ ਬਿਨਾਂ ਕਾਰਨ ਦੇ ਉਸ ਨੂੰ ਰੱਦ ਕਰਨ ਦਾ ਅਧਿਕਾਰ ਨਹੀਂ ਹੈ। ਜੇ ਕੋਈ ਕਾਰਨ ਹੋਊਗਾ ਤਾਂ ਉਹ ਲਿਖ ਕੇ ਦਊਗਾ ਵੀ ਇਸ ਕਾਰਨ ਕਰਕੇ ਇਹਨਾਂ ਕੋਲ ਤਾਂ ਸਾਰਾ ਕੁਝ ਹੈਗਾ, ਪਲਾਟ ਵੀ ਹੈਗਾ, ਇਹਨਾਂ ਦੇ ਕੋਲ ਘਰ ਵੀ ਹੈਗਾ, ਇਹ ਤਾਂ ਜਾਣ ਕੇ ਕਰ ਰਹੇ ਨੇ, ਜਾਣ ਕੇ ਮੰਗ ਰਹੇ ਨੇ। ਇਹ ਤੁਸੀਂ ਕਰਿਓ, ਇਹ ਤੁਸੀਂ ਲਿਖ ਕੇ ਦਿਓ। ਪੈਸਿਆਂ ਦਾ ਹੱਲ ਹੋਣਾ ਚਾਹੀਦਾ। ਪੈਸੇ ਕਿਹੜੇ ਜੀ? ਨਰੇਗਾ ਦੇ। ਇਹ ਤਾਂ ਬਹੁਤ ਵੱਡੀ ਦਿੱਕਤ ਹੈ। ਤੁਸੀਂ ਸਰਕਾਰ ਵੱਡੇ ਵੱਡੇ ਦਮ ਗਜੇ ਮਾਰਦੀ। 90 ਦਾ ਨਹੀਂ ਲੱਗਦੇ ਵੀਰੇ ਅਸੀਂ 90 ਦਾ ਲਾਉਣਾ ਚਾਹੁੰਦੇ ਆ। ਠੀਕ ਹੈ ਜੀ ਸ਼ੁਕਰੀਆ। 300 ਦਾ ਦਿਨ ਲਵਾਉਣਾ ਸਾਡਾ ਹੋਰ ਮੰਗ ਰਿਹਾ। ਸੋ ਇਸ ਤਰੀਕੇ ਦੇ ਨਾਲ ਹਾਂਜੀ 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 ਹਰ ਇੱਕ 5 ਸਾਲ ਬਾਅਦ ਜਦੋਂ ਨਵੀਂ ਪੰਚਾਇਤ ਚੁਣੀ ਜਾਂਦੀ ਆ ਹਰ ਇੱਕ 5 ਸਾਲ ਬਾਅਦ ਇਹੀ ਕਿਹਾ ਜਾਂਦਾ ਵੀ ਮੇਟ ਚੇਂਜ ਕਰਨੀ ਹੈ, ਮੇਟ ਚੇਂਜ ਕਰਨੀ ਆ। ਸਾਨੂੰ ਇਹ ਰੂਲ ਨਹੀਂ ਚਾਹੀਦੇਗੇ। ਜੋ ਮੇਟ ਹੈਗੀ ਆ ਤਾਂ ਉਹੀ ਰਹਿਣੀ ਚਾਹੀਦੀ। ਮੇਟ ਅਸਲ 'ਚ ਆਪਣੀ ਮਰਜ਼ੀ ਦੀ ਲਾਉਣੀ ਆ ਪੰਚਾਇਤ ਨੇ। ਇਹ ਉਹਨਾਂ ਨੂੰ ਲੱਗਦਾ ਕਿ ਸਾਡੀ ਮਰਜ਼ੀ ਦਾ ਹੋਊਗਾ ਤਾਂ ਕੰਮ ਅਸੀਂ ਆਪਣੀ ਮਰਜ਼ੀ ਨਾਲ ਕਰਾ ਸਕਾਂਗੇ। ਨਹੀਂ ਸਾਡੇ ਦਫ਼ਤਰ ਜਾ ਕੇ ਰਿਕਾਰਡ ਚੈੱਕ ਕਰਾਏ ਜਾਣ। ਕਿਸੇ ਦੀ ਆਨਲਾਈਨ ਵੱਧ ਹਾਇਰੀ, ਕਿਸੇ ਦੀ ਘੱਟ ਹਾਇਰੀ, ਕਿਸੇ ਦਾ ਪੈਸਾ ਮਾਰਿਆ ਉਹ ਸਾਡੇ ਪੱਲੇ। ਪਰ ਭੈਣੇ ਤੁਹਾਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਜੇਕਰ ਤੁਸੀਂ ਨਰੇਗਾ ਵਰਕਰ 50% ਉਹਦੇ ਨਾਲ ਹੋ ਜਿਹਨੂੰ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਪੰਚਾਇਤ ਕੁਝ ਨਹੀਂ ਕਰ ਸਕਦੀ। ਤੁਸੀਂ ਲਿਖ ਕੇ ਉੱਤੇ ਦੇਣਾ ਮੇਟ ਉਹੀ ਲੱਗੂਗਾ। ਇਹ ਸਿੱਧੀ ਨਹੀਂ ਵਰਕਰ ਸਰ ਸਾਡੇ ਮੇਰੇ ਕੁਝ ਨਾਲ ਨੇ 2-4 ਬੀਬੀਆਂ ਨੇ ਜੋ ਮੇਰੇ ਖਿਲਾਫ ਨੇ। ਬਾਕੀ ਸਾਰੇ ਮੇਰੇ ਬੀਬੀਆਂ ਨੂੰ ਇਹੀ ਆ ਕਿ ਹਫਤਾ ਹੁਣ ਸਾਡੇ ਚੱਲਦਾ ਸ਼ਿਫਟਾਂ ਵਾਈਜ਼ ਕੰਮ। ਉਹਨਾਂ ਨੂੰ ਇਹੀ ਆ ਵੀ ਸਾਡੀ ਉਹ ਸ਼ਿਫਟ ਲਵਾਈ ਜਾਣ, ਸਾਡੀ ਉਹ ਸ਼ਿਫਟ ਲਵਾਈ ਜਾਣ ਵੀ ਦੂਜਿਆਂ ਦੀ ਬਾਰੀ ਨਾ ਆਵੇ। ਆਪਾਂ ਸਾਰਿਆਂ ਨੂੰ ਹੀ ਇੱਕ ਨਿਗਾਹ ਏਡੀਸੀ ਦਫ਼ਤਰ ਇਹ ਸਿਖਾਇਆ ਜਾਂਦਾ। ਗੱਲ ਕੀਤੀ ਗਈ ਸੀ ਵੀ ਆਪਾਂ ਘਰ ਦਾ ਪਰਿਵਾਰ ਛੱਡ ਕੇ ਜਦੋਂ ਆਪਾਂ ਇੱਥੇ ਆ ਜਾਂਦੇ ਆਪਣਾ ਪਹਿਲਾ ਪਰਿਵਾਰ ਇਹ ਆ। ਘਰ ਵਾਲਾ ਪਰਿਵਾਰ ਆਪਣਾ ਬਾਅਦ ਵਿੱਚ ਆ। ਆਪਾਂ ਇਹਨਾਂ ਨੂੰ ਪਹਿਲ ਦੇਣੀ ਆ। ਬਸ ਬੀਬੀਆਂ ਨੂੰ ਇਹੀ ਆ 2 ਚੌਂਕ ਨੂੰ ਵੀ ਅਸੀਂ ਇਹ ਮੇਟ ਚੇਂਜ ਕਰਨੀ ਆ, ਮੇਟ ਚੇਂਜ ਕਰਨੀ ਆ। ਹਰੇਕ ਪਿੰਡ ਦੇ ਵਿੱਚ ਇਹ ਪਾੜਾ ਤਾਂ ਹੁੰਦਾ ਹੀ ਹੈ। ਅੰਤ ਦੇ ਵਿੱਚ ਇਹ ਦੱਸ ਦਿਓ ਜਿਹੜੀ ਪਾਲਿਸੀ ਤੇ ਅੱਜ ਗੱਲ ਹੋਈ ਹੈ ਇਹਦੇ ਖਿਲਾਫ ਹੋ ਤੁਸੀਂ ਜਾਂ ਹੱਕ 'ਚੋਂ? ਖਿਲਾਫ ਹੋ? ਹਾਂਜੀ ਇਹਨਾਂ ਦੇ ਖਿਲਾਫ ਆ ਅਸੀਂ। ਠੀਕ ਹੈ ਜੀ ਠੀਕ ਹੈ। ਪਾਲਿਸੀ ਦੇ ਖਿਲਾਫ ਹੋ ਕਿ ਹੱਕ 'ਚ? ਹਾਂਜੀ ਖਿਲਾਫ। ਠੀਕ ਹੈ ਜੀ ਕੀ ਕਹਿੰਦੇ ਹੋ ਤੁਸੀਂ? ਇਹਦੇ ਤੇ ਮੈਂ ਮੇਟ ਦੀ ਕਰਨਾ ਚਾਹੁੰਦਾ ਸੀ। 13/8/2024 ਨੂੰ ਡਾਇਰੈਕਟ ਸੁਖਤ ਪੰਜਾਬ ਨੇ ਇੱਕ ਲੈਟਰ ਜਾਰੀ ਕੀਤਾ ਸੀ ਵੀ ਅੱਗੇ ਜਿਹੜੇ ਮੇਟ ਰੱਖੇ ਜਾਂਦੇ ਸੀ ਉਹ ਸਿਰਫ ਉਹਦੇ ਕੋਲ ਮਾਸਟਰ ਰੋਲ ਦੀ ਕਾਪੀ ਹੁੰਦੀ ਸੀ, ਇੱਕ ਕਾਪੀ ਦੇ ਪੈਨ ਤੇ ਹੁਣ ਐਪ ਰਾਹੀਂ ਆਰੀ ਲੱਗਦੀ ਆ। ਇਹਦੇ ਲਈ ਬਹੁਤ ਤਜਰਬੇ ਦੀ ਲੋੜ ਆ ਤੇ ਪੜ੍ਹੇ ਲਿਖੇ ਦੀ ਲੋੜ ਆ। ਉਹਦੇ ਲਈ ਮੋਬਾਈਲ ਵੀ ਵਧੀਆ ਚਾਹੀਦੇ ਆ ਤੇ ਜੇ ਕਿਸੇ ਮੇਟ ਦੇ ਉੱਤੇ ਕੋਈ ਗੰਭੀਰ ਦੋਸ਼ ਆ ਗਲਤ ਹਾਜ਼ਰੀਆਂ ਪਾਉਂਦੀਆਂ ਉਸ ਨੂੰ ਹਟਾਇਆ ਜਾਊ। ਨਹੀਂ ਚਾਹੇ ਕੋਈ ਪੰਚਾਇਤਾਂ ਬਦਲ ਜਾਣ ਚਾਹੇ ਕੋਈ ਐਮ ਆ। ਇਹ ਸੰਯੁਕਤ ਡਾਇਰੈਕਟਰ ਪੰਜਾਬ ਦੀ ਲੈਟਰ ਆ ਜਿਹੜੀ ਮੇਰੇ ਕੋਲ ਵੀ ਆ 13/8/2024 ਜਾਰੀ ਕੀਤੀ ਆ। ਉਹਦੇ ਰਾਹੀਂ ਅਸੀਂ ਬਹੁਤ ਸਾਰੀਆਂ ਮੇਟਾਂ ਹਟਾਈ ਹੋਈਆਂ ਬਹਾਲ ਕਰਾਈਆਂ ਨੇ ਤੇ ਇਸ ਲਈ ਇਹ ਮੇਟ ਨੂੰ ਜਿਹੜੀਆਂ ਪੰਚਾਇਤਾਂ ਆਉਂਦੀਆਂ ਨੇ ਆਪਦੀਆਂ ਮੈਨੂੰ ਵੋਟਾਂ ਨਹੀਂ ਪਾਈਆਂ ਉਹਦੇ ਹੱਕੇ ਕਿਉਂਕਿ ਇਹ ਪਿੰਡ ਨੂੰ ਪਾੜਨ ਵਾਲੀ ਗੱਲ ਆ ਮੇਟ ਦੀ। ਜਿਹੜੀਆਂ ਬੀਬੀਆਂ ਇਕੱਠੀਆਂ ਕੰਮ ਕਰਦੀਆਂ ਨੇ ਇਕੱਠੀਆਂ ਰੋਟੀ ਖਾਂਦੀਆਂ ਜੀ ਇੱਕ ਮੇਟ ਨਵੀਂ ਪਾੜ ਕੇ ਅੱਧੀਆਂ ਵਰਕਰ ਉਹਦੇ ਨਾਲ ਅੱਧੇ ਵਰਕਰਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਸਾਡੇ ਕੰਮ ਧੜੇ ਬਣਾ ਰਹੇ ਨੇ। ਸਿਰਫ ਮੇਟਾਂ ਜਿਹੜੀਆਂ ਨੇ ਉਹ ਕੰਮ ਕਰਦੀਆਂ ਨੇ ਵਰਕਰਾਂ ਦੇ ਨਾਲ ਨੇ। ਜਿਹੜੀ ਮਿਰਕ ਕੋਈ ਧੱਕਾ ਕਰ ਰਹੀ ਆ ਕੋਈ ਗਲਤ ਕਰ ਰਹੀ ਆ ਤਾਂ ਸੰਯੁਕਤ ਡਾਇਰੈਕਟਰੀ ਰਿਪੋਰਟ ਆ ਜੇ ਗਲਤ ਕੋਈ ਹਾਜ਼ਰੀ ਪਾਉਂਦੀ ਉਹਨੂੰ ਹਟਾ ਦਿਓ। ਹਾਂ ਤੇ ਇਹਦੇ ਲਈ ਜਿਹੜਾ ਕੋਈ ਕਸੂਰ ਹੀ ਨਹੀਂ ਹੈਗਾ ਉਹਨੂੰ ਬਿਨਾਂ ਕਸੂਰ ਤੋਂ ਹਟਾਇਆ ਨਹੀਂ ਜਾ ਸਕਦਾ। ਸੰਯੁਕਤ ਡਾਇਰੈਕਟਰੀ ਜੀ ਅਸੀਂ ਮੇਟਾ 2 ਨੇ। ਹਾਂਜੀ ਅੱਛਾ ਜੀ 2 ਠੀਕ ਹੈ। ਇਹ ਕੁੱਲ ਮਿਲਾ ਕੇ ਕਹਿ ਲਈਏ ਤਾਂ ਮਨਰੇਗਾ ਦੇ ਵਿੱਚ ਬਹੁਤ ਸਾਰੇ ਝੋਲ ਨੇ। ਹਾਜ਼ਰੀ ਦੀ ਗੱਲ ਉਹਨਾਂ ਨੇ ਕਰ ਹੀ ਦਿੱਤੀ ਹੈ। ਜਦੋਂ ਸਰਕਾਰ ਬਜਟ ਕੱਢਦੀ ਹੈ ਮਨਰੇਗਾ ਦੇ ਲਈ ਤਾਂ ਜਿੰਨਾ ਬਜਟ ਲੋੜੀਂਦਾ ਹੁੰਦਾ ਉਸ ਤੋਂ ਅੱਧਾ ਰੱਖਿਆ ਜਾਂਦਾ ਹੈ। ਪੰਜਾਬ ਸਰਕਾਰ ਨੇ ਜਿਹੜੀ ਇਸ ਦੇ ਵਿੱਚ ਭੂਮਿਕਾ ਨਿਭਾਉਣੀ ਹੁੰਦੀ ਹੈ ਉਸ ਤੋਂ ਪੰਜਾਬ ਸਰਕਾਰ ਭਗੌੜੀ ਹੈ। ਅੱਜ ਤੱਕ ਪਿੰਡਾਂ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਦੇ ਖਜ਼ਾਨੇ 'ਚੋਂ ਆਨਾ ਨਹੀਂ ਪਹੁੰਚਿਆ। ਇਹ ਲੋਕ ਆਪਣੇ ਆਪਣੇ ਦਰਦ ਤਾਂ ਦੱਸ ਰਹੇ ਨੇ। ਗੱਲਾਂ ਤੁਹਾਡੇ ਲਈ ਛੋਟੀਆਂ ਹੋ ਸਕਦੀਆਂ ਨੇ ਪਰ ਇਹਨਾਂ ਦੇ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਦੀ ਬਹੁਤ ਅਹਿਮੀਅਤ ਹੈ, ਬਹੁਤ ਨੁਕਸਾਨ ਹੁੰਦੇ ਨੇ। ਆਪਣੇ ਵਿਚਾਰ ਰਾਏ ਟਿੱਪਣੀਆਂ ਸਾਂਝੇ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਪੰਜਾਬੀ TV USA ਦੇ ਨਾਲ। ਧੰਨਵਾਦ। ਸਤਿ ਸ਼੍ਰੀ ਅਕਾਲ।